ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਵਿੱਚ ਤੁਸੀਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਦੇ ਮਸਹੋਤਾ 209-277-0113 2092770113 ਅਤੇ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ ਤੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ 'ਤੇ ਜਾ ਕੇ, ਵੈਬਸਾਈਟ chicagopizzatwist.com ਦੇ ਉੱਤੇ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਲੋਕੇਸ਼ਨ ਨੇ, ਉਸ ਦੇ ਬਾਰੇ ਜਾਣਕਾਰੀ ਵੀ ਇਸੇ ਵੈਬਸਾਈਟ 'ਤੇ ਲੈ ਸਕਦੇ ਹੋ। ਅਤੇ ਆਰਡਰ ਦੇ ਵਿੱਚ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸੰਸਾਰ ਬੈਂਕ ਦੀ ਸਟੱਡੀ ਰਿਪੋਰਟ ਭਾਰਤ ਲਈ ਕਹਿੰਦੇ ਵੱਡੀ ਚੇਤਾਵਨੀ ਹੈ। ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ ਉਹ ਸਾਰੇ ਸੰਸਾਰ ਲਈ ਬਹੁਤ ਮਹੱਤਤਾ ਰੱਖਦੀਆਂ। ਜਿਸ ਵੀ ਖਿੱਤੇ ਦੇ ਉਹ ਸੰਬੰਧ ਦੇ ਵਿੱਚ, ਸੰਦਰਭ ਦੇ ਵਿੱਚ ਰਿਪੋਰਟਾਂ ਕਰਦੇ ਆ, ਤਾਂ ਉੱਥੋਂ ਦੇ ਖਿੱਤੇ ਨੂੰ, ਉੱਥੋਂ ਦੇ ਲੋਕਲ ਸਟੇਟ ਨੂੰ ਸਮਝਾਉਣਾ ਚਾਹੀਦਾ ਕਿ ਹੁਣ ਹਾਲਾਤ ਜਿਹੜੇ ਆ ਉਹ ਅਗਾਂਹ ਬਹੁਤ ਜ਼ਿਆਦਾ ਉਹਨਾਂ ਲਈ ਦੁਖਦ ਹੋ ਸਕਦੇ ਆ, ਪੇਚੀਦਾ ਹੋ ਸਕਦੇ ਆ। ਤਾਂ ਭਾਰਤ ਨੂੰ ਇਸ ਸੰਦਰਭ ਦੇ ਵਿੱਚ ਇੱਕ ਅਧਿਐਨ ਦੀ ਰਿਪੋਰਟ ਨੇ ਚੇਤਾ ਦਿੱਤਾ। ਉਹ ਕਹਿੰਦੇ ਆ ਕਿ 2050 ਤੱਕ ਭਾਰਤ ਦੀ ਜਿਹੜੀ GDP ਆ ਉਹਦਾ 2.8% ਹੈ ਜਿਹੜਾ ਉਹ ਡਿੱਗ ਪਊਗਾ। ਕਾਹਦੇ ਕਰਕੇ? ਸਿਰਫ ਤੇ ਸਿਰਫ ਗਲੋਬਲ ਵਾਰਮਿੰਗ ਕਰਕੇ। ਇਹ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 60 ਕਰੋੜ ਲੋਕਾਂ ਦਾ ਰਹਿਣ ਸਹਿਣ ਹੈ ਜਿਹੜਾ ਉਹਦਾ ਪੱਧਰ ਡਿੱਗ ਜਾਊਗਾ, ਔਰ ਕਰੋੜਾਂ ਲੋਕ ਹੈ ਜਿਹੜੇ ਉਹ ਵਿਸਥਾਪਿਤ ਭਾਵ ਹੈ ਜਿਹੜੇ ਉਹ ਹਿਜਰਤ ਕਰਨ ਲਈ ਮਜਬੂਰ ਹੋ ਜਾਣਗੇ। ਤਾਂ ਆਰਥਿਕ ਖਪਤ ਜਿਹੜੀ ਹੈ ਉਹ 10% ਇੰਡੀਆ ਦੀ ਘਟ ਸਕਦੀ ਹੈ। ਸੋ 2050 ਤੱਕ ਉਹਨਾਂ ਨੇ ਬਹੁਤ ਸਾਰੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ। 2.8% ਜੇ GDP ਡਿੱਗੇ, ਰਾਜ ਕਰਨਵੀਰ ਸਿੰਘ ਜੀ, ਇਹਦਾ ਮਤਲਬ ਇਹ ਹੈ ਕਿ ਸਿੱਧਾ ਹੀ 75,000 ਅਰਬ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਹੈ ਜਿਹੜਾ ਉਹ ਸਿੱਧਾ ਇੰਡੀਆ ਨੂੰ ਹੋ ਸਕਦਾ ਇਸ ਚੀਜ਼ ਲਈ। ਸੋ ਇੱਕ ਬਹੁਤ ਵੱਡੀ ਚੇਤਾਵਨੀ, ਔਰ ਇਹ ਪੂਰੇ ਸੰਸਾਰ ਦੇ ਵਿੱਚ ਹੀ ਤੁਹਾਨੂੰ ਪਤਾ ਕਿ ਗਲੋਬਲ ਵਾਰਮਿੰਗ ਇੱਕ ਬਹੁਤ ਵੱਡਾ ਮੁੱਦਾ। ਜਨਾਬ ਟਰੰਪ ਸਾਹਿਬ ਹੋ ਰਹੀ ਪੈਰਿਸ ਡੀਲ ਦੇ ਵਿੱਚ ਉਹਨਾਂ ਠਾਏ। ਸੋ ਦੂਸਰਿਆਂ ਨੂੰ ਵਕਤ ਪਾਤਾ, ਅਮਰੀਕਾ ਹੋਰਾਂ ਨੇ ਆਪ ਦੇ ਜ਼ਮਾਨੇ 'ਚ ਮੌਜਾਂ ਲੁੱਟ ਲਈਆਂ ਉਦਯੋਗਿਕ ਕ੍ਰਾਂਤੀ 'ਚ। ਤਾਂ ਭਾਰਤ ਲਈ ਹੁਣ ਸਮੱਸਿਆ ਜਿਹੜੀ ਹੈ ਉਹ ਇਹ ਆ ਕਿ ਭਾਰਤ ਉਦਯੋਗ ਤੋਂ ਵੀ ਪਿੱਛੇ ਨਹੀਂ ਹਟ ਸਕਦਾ। ਗਲੋਬਲ ਵਾਰਮਿੰਗ ਹੈ ਜਿਹੜੀ ਉਹ ਇੱਕ ਅੱਡ ਚੁਣੌਤੀ ਬਣੀ ਪਈ ਹੈ। ਤਾਂ ਤੁਹਾਨੂੰ ਪਤਾ ਹੀ ਹੈ ਕਿ ਗਲੋਬਲ ਵਾਰਮਿੰਗ ਕਰਕੇ ਜੇ ਕੁਛ ਬੰਦਾ ਸੋਚਣ ਲੱਗੇ ਕਿ ਕਿਸ ਤਰ੍ਹਾਂ ਹੋ ਜਾਊਗਾ ਸਾਰਾ, ਤਾਂ ਉਹ ਆਪਾਂ ਜੇ ਸੰਖੇਪ ਦੇ ਵਿੱਚ ਦੱਸਣਾ ਹੋਵੇ ਤਾਂ ਇਹੋ ਹੀ ਆ ਕਿ ਗਲੋਬਲ ਵਾਰਮਿੰਗ ਜਿਸ ਤਰੀਕੇ ਨਾਲ ਵੱਧਦੀ ਪਈ ਆ, ਆਲਮੀ ਤਪਸ਼ ਵੱਧਦੀ ਪਈ ਆ, ਗਲੇਸ਼ੀਅਰਾਂ ਦਾ ਪਿਘਲਣਾ ਜਿਹੜਾ ਉਹ ਸਮੁੰਦਰਾਂ ਨੂੰ ਚੜਾਉਣ ਵਾਲਾ ਹੋਊਗਾ। ਤੇ ਫਿਰ ਜਿਹੜੇ ਕੰਢੇ ਤੇ ਸ਼ਹਿਰ ਹੈ ਜਾਂ ਕੰਢੇ ਤੇ ਜਿਹੜੀ ਵਸੋਂ ਆ ਉਹ ਪ੍ਰਭਾਵਿਤ ਹੋ ਜਾਣੇ। ਸੋ ਸਿੰਪਲ ਜੀ ਗੱਲ ਆ, ਭਾਰਤ ਦੇ ਕਈ ਸ਼ਹਿਰ ਏਦਾਂ ਦੇ ਆ ਜਿਹੜੇ ਕਿ ਇਸ ਮਾਰ ਹੇਠ ਆ ਕਿ ਗਲੋਬਲ ਵਾਰਮਿੰਗ ਕਰਕੇ ਜਦੋਂ ਸਮੁੰਦਰ ਦੇ ਪਾਣੀ ਦਾ ਪੱਧਰ ਹੈ ਜਿਹੜਾ ਉਹ ਬਹੁਤ ਉੱਤੇ ਚਲਾ ਜਾਊਗਾ, ਉਚਾਈ ਤੇ ਚਲਾ ਜਾਊਗਾ, ਤਾਂ ਬਹੁਤ ਸਾਰੇ ਸ਼ਹਿਰ ਹੈ ਜਿਹੜੇ ਉਹ ਸਮੁੰਦਰ ਦੇ ਵਿੱਚ ਸਮਾ ਸਕਦੇ ਆ। ਸੋ ਇਹ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ। ਉਹਦਾ ਸਾਊਥ ਏਸ਼ੀਆ ਲਈ ਵੀ ਉਹਨਾਂ ਨੇ ਜਿਹੜੀਆਂ ਨੇ ਉਹ ਕੁਛ ਗੱਲਾਂ ਮੈਂ ਦੱਸੀਆਂ ਨੇ। ਉਹ ਇਹ ਆ ਕਿ 80 ਕਰੋੜ ਲੋਕ ਹੈ ਜਿਹੜੇ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਸਕਦੀ ਹੈ ਗਲੋਬਲ ਵਾਰਮਿੰਗ। ਯਾਨੀ ਸਾਊਥ ਏਸ਼ੀਆ ਖਿੱਤੇ 'ਚ ਤੁਹਾਨੂੰ ਪਤਾ ਹੀ ਪਾਕਿਸਤਾਨ, ਇੰਡੀਆ, ਅਫਗਾਨਿਸਤਾਨ, ਸ਼੍ਰੀਲੰਕਾ, ਨੇਪਾਲ, ਬੰਗਲਾਦੇਸ਼, ਇਹ ਦੇਸ਼ ਆ। ਸੋ ਇਹਨਾਂ ਸਾਰਿਆਂ ਦੀ ਚੇਤਾਵਨੀ ਹੈ ਕਿ 80 ਕਰੋੜ ਤੁਹਾਡੇ ਲੋਕ ਹੈ ਜਿਹੜੇ ਉਹ 2050 ਤੱਕ ਗਲੋਬਲ ਵਾਰਮਿੰਗ ਕਰਕੇ ਪ੍ਰਭਾਵਿਤ ਹੋਣਗੇ। ਬਹੁਤ ਵੱਡੀ ਚੇਤਾਵਨੀ ਹੈ, ਪਰ ਰੌਲਾ ਇਹ ਆ ਕਿ ਇਹੋ ਜਿਹੀਆਂ ਚੇਤਾਵਨੀਆਂ ਨੂੰ ਇਹ ਅਣਚਿਤਵਿਆ ਕਰ ਦਿੰਦੇ ਆ, ਅਣਕਿਆਸਿਆ ਕਰ ਦਿੰਦੇ ਆ। ਫਿਰ ਜਦੋਂ ਹੋਣੀ ਮੋਢਿਆਂ ਤੇ ਆ ਕੇ ਕੂਕਦੀ, ਫਿਰ ਉਦੋਂ ਪ੍ਰਲਾਪ ਕਰਨ ਲੱਗ ਪੈਂਦੇ ਆ।
ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਭਿੰਡੇ ਦੇ ਅੰਬਾਂ ਦੇ ਜਿਹੜਾ ਬਿਆਨ ਨੇ, ਜਿਹੜੇ ਉੱਥੇ ਦੀ ਨਾਸਿਕ ਮਹਾਨਗਰ ਪਾਲਿਕਾ ਨੇ ਉਹਨੂੰ ਘੇਰਿਆ ਭਿੰਡੇ ਨੂੰ। ਭਿੰਡੇ ਆ ਜਿਹੜਾ, ਇਹ ਵੈਸੇ ਤੇ ਭਿੰਡੇ ਦੇ ਨਾਲ ਨਾ ਮਿਲਦਾ ਜੁਲਦਾ ਟਿੰਡੇ ਹੋਣੇ ਚਾਹੀਦੇ ਸੀਗੇ ਕਿ ਟਿੰਡਿਆਂ ਦਾ ਸਿਆਪਾ ਪੈ ਗਿਆ, ਭਿੰਡੇ ਨੇ ਟਿੰਡੇ ਬੀਜੇ। ਖੈਰ ਇਹ ਅੰਬ ਦਾ ਯੱਬ ਕੀ ਆ। ਭਿੰਡੇ ਜਿਹੜਾ ਬੰਦਾ, ਸ਼ਾਇਦ ਤੁਸੀਂ ਵੇਖਿਆ ਹੋਣਾ ਨਰਿੰਦਰ ਮੋਦੀ ਦੇ ਨਾਲ ਇਹਦੀ ਇੱਕ ਤਸਵੀਰ ਜਿਹੜੀ ਆ ਉਹ ਬੜੀ ਵਾਇਰਲ ਹੋਈ ਸੀਗੀ। ਇਹ ਧੋਤੀ ਜੀ ਬੰਨੀ ਬੈਠਾ ਹੁੰਦਾ, ਹੈਲੀਕਾਪਟਰ ਦੇ ਲਾਗੇ ਲਾਗੇ ਤੁਰਿਆ ਫਿਰਦਾ ਨਰਿੰਦਰ ਮੋਦੀ ਦੇ ਨਾਲ। ਇਹਨੂੰ ਕਹਿੰਦੇ ਸੰਭਾਜੀ ਭਿੰਡੇ। ਔਰ ਇਹ ਉਹ ਸ਼ਖਸ ਆ ਜਿਹੜਾ ਤੁਹਾਨੂੰ ਯਾਦ ਹੋਣਾ ਕਿ ਭੀਮਾ ਕੋਰੇਗਾਮ ਦੇ ਵਿੱਚ ਜਦੋਂ ਪਿੱਛੇ ਫਿਰਕੂ ਹਿੰਸਾ ਫੈਲ ਗਈ ਸੀਗੀ, ਬਹੁਤ ਵੱਡੇ ਪੱਧਰ ਤੇ ਟਕਰਾਅ ਹੋਇਆ ਸੀਗਾ, ਤਾਂ ਉਸ ਮਾਮਲੇ ਦੇ ਵਿੱਚ ਇਹ ਦੋਸ਼ੀ ਆ ਦਲਿਤਾਂ ਤੇ ਜਿਹੜਾ ਹਮਲਾ ਕਰਾਇਆ। ਮਿੰਟੂ ਜੀ ਮੈਨੂੰ ਲੱਗਦਾ ਲਾਈਨ ਦੇ ਵਿੱਚ ਥੋੜੀ ਪ੍ਰੋਬਲਮ ਆ, ਸਰੋਤੇ ਇੱਦਾਂ ਜੁੜੇ ਰਹੋ, ਲਾਈਨ ਦੁਬਾਰਾ ਕਨੈਕਟ ਕਰਦੇ ਹਾਂ। ਜੀ ਮਿੰਟੂ ਜੀ, ਭਿੰਡੇ ਦੇ ਅੰਬਾਂ ਨੇ ਇੱਥੇ ਵੀ ਸਮੱਸਿਆ ਪਾਤੀ। ਜੀ ਜੀ ਜੀ। ਖੈਰ ਮੈਂ ਸੰਖੇਪ ਦੇ ਵਿੱਚ ਮੁਖਤਸਰ ਅਰਜ਼ ਕਰ ਦੇਣਾ ਕਿ ਦੇਖੋ ਜਿਹੜਾ ਸੰਭਾਜੀ ਭਿੰਡੇ ਆ, ਇਹ ਬੜਾ ਜਿੱਦਾਂ ਕਹਿ ਲਈਏ ਕਿ ਫਿਰਕੂ ਪ੍ਰਸਤ ਬੰਦਾ, ਕਾਫੀ ਮਾਮਲਿਆਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ। ਹੁਣ ਚੱਕਰ ਕੀ ਆ ਕਿ ਇਹਨੇ ਪਿੱਛੇ ਜੇ ਇੱਕ ਦਾਵਾ ਠੋਕਿਆ, ਔਰ ਦਾਵਾ ਕੀ ਠੋਕਿਆ, ਇਹ ਕਹਿੰਦਾ ਕਿ ਮੇਰੇ ਬਗੀਚੇ ਦੇ ਜੋ ਵੀ ਅੰਬ ਖਾਂਦਾ ਤਾਂ ਉਹਦੇ ਘਰੇ ਮੁੰਡਾ ਪੈਦਾ ਹੁੰਦਾ। ਅੰਬ ਇਸ ਕਰਕੇ ਮਸ਼ਹੂਰ ਹੋ ਗਏ, ਕਹਿੰਦਾ ਮੇਰੇ ਬਗੀਚੇ ਦੇ ਵਿੱਚੋਂ ਜੇ ਕੋਈ ਜੋੜਾ ਅੰਬ ਖੜਦਾ ਤੇ ਫਿਰ ਉਹ ਸੰਤਾਨ ਸੁੱਖ ਤੇ ਪਾਉਂਦਾ ਹੀ ਪਾਉਂਦਾ, ਨਾਲ ਬੇਟਾ ਜਿਹੜਾ ਉਹ ਸ਼ਰਤੀਆ ਹੁੰਦਾ ਉਹਦੇ ਘਰ। ਤਾਂ ਇਹਦੇ ਵਿੱਚ ਇਹਨੇ ਇੱਕ ਫਿਗਰ ਵੀ ਦੱਸਿਆ, ਕਹਿੰਦਾ ਕਿ 180 ਜੋੜਿਆਂ ਨੇ ਇਹ ਅੰਬ ਖੜਿਆ ਸੀਗਾ ਭਾਗਾਂ ਵਾਲਾ, ਤੇ ਇਹਦੇ ਵਿੱਚੋਂ 150 ਦੇ ਘਰੇ ਰੰਗ ਭਾਗ ਲੱਗ ਚੁੱਕੇ ਆ। ਤਾਂ ਹੁਣ ਹੋਇਆ ਕਿ ਇੱਕ ਅਧਿਕਾਰੀ ਜਿਹੜਾ ਕਿ NMC ਦਾ ਸੀਗਾ, ਨਾਸਿਕ ਮਹਾਨਗਰ ਪਾਲਿਕਾ ਦਾ ਅਧਿਕਾਰੀ ਸੀਗਾ, ਉਹਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਤੇ ਫਿਰ ਜਿਹੜੇ ਸਿਹਤ ਅਧਿਕਾਰੀ ਸੀ ਉਹਨਾਂ ਦੇ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਹੁਣ ਭਿੰਡੇ ਸਾਹਿਬ ਨੂੰ ਨੋਟਿਸ ਘੱਲਿਆ ਗਿਆ। ਇਹ ਕਹਿੰਦੇ ਕਿ ਏਦਾਂ ਕਰ, ਇੱਕ ਤੇ ਕਾਰਨ ਦੱਸ ਕੇ ਕੀ ਚੱਕਰ ਆ, ਕਿਹੜੀ ਤੇਰੇ ਕੋਲੇ ਸਾਇੰਸ ਆ, ਕਿਹੜੀ ਤੇਰੇ ਕੋਲ ਟੈਕਨੋਲੋਜੀ ਆ, ਉਹਦਾ ਮਾੜਾ ਜਿਹਾ ਵਿਸਥਾਰ ਸਹਿਤ ਵਰਣਨ ਕਰਦੀ। ਔਰ ਦੂਸਰੀ ਚੀਜ਼ ਆ ਕਿ ਉਹ ਜਿਹੜੇ ਭਾਗਸ਼ਾਲੀ ਜੋੜੇ ਆ, ਕਿਰਪਾ ਕਰਕੇ ਉਹਨਾਂ ਦਾ ਨਾਮ ਦੱਸ ਦੇ, ਫਿਰ ਅਗਲੀ ਕਾਰਵਾਈ ਆਪਾਂ ਬਾਅਦ ਚ ਕਰਦੇ ਆ। ਸੋ ਇੱਕ ਵਾਰੀ ਫਿਰ ਇਹ ਕਸੂਤਾ ਫਸ ਗਿਆ। ਪਰ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਨਾਲ ਮੋਦੀ ਸਾਹਿਬ ਨਾਲ ਇਹਦੀਆਂ ਫੋਟੋਆਂ ਆਉਂਦੀਆਂ ਨੇ, ਹੋਣਾ ਤੇ ਕੁਛ ਨਹੀਂ, ਪਰ ਫਿਰ ਵੀ ਭਿੰਡੇ ਇੱਕ ਵਾਰੀ ਚਰਚਾ ਦੇ ਵਿੱਚ ਜ਼ਰੂਰ ਬਣ ਗਿਆ। ਉਦਾਂ ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਉਹ ਗਾਏ ਬਗਾਏ ਇੰਡੀਆ ਦੇ ਵਿੱਚ ਚਰਚਿਤ ਹੋ ਹੀ ਜਾਂਦੇ ਆ। ਸਾਡੇ ਇੱਥੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੀ ਇੱਕ ਏਦਾਂ ਦਾ ਹੀ ਸੀਗਾ, ਉਹ ਸੇਬ ਦਿਆ ਕਰਦਾ ਸੀਗਾ ਤੇ ਬਾਅਦ ਦੇ ਵਿੱਚ ਜਦੋਂ ਜੇਲ੍ਹ 'ਚ ਚਲੇ ਗਿਆ ਤੇ ਉੱਥੇ ਜਿਹੜਾ ਸੇਬਾਂ ਦੇ ਜ਼ਰੀਏ ਮੁੰਡੇ ਹੋਣ ਦੇ ਦਾਅਵੇ ਕਰਦਾ ਸੀ ਤੇ ਲੱਖਾਂ ਰੁਪਈਆ ਕਮਾ ਗਿਆ, ਉੱਥੇ ਜੇਲ੍ਹ ਦੇ ਵਿੱਚ ਸਾਲ 2 ਸਾਲ ਕੱਟੇ ਤੇ ਮੁੜ ਕੇ ਬੀੜੀਆਂ ਲੈਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ। ਲੋਕੀ ਕਹਿੰਦੇ ਸੀ ਸੇਬ ਤੋਂ ਤੇ ਮੁੰਡੇ ਪੈਦਾ ਕਰ ਦਿੰਦਾ ਸੀ, ਹੁਣ ਬੀੜੀਆਂ ਦਾ ਬੰਡਲ ਪੈਦਾ ਕਰ ਲਾਖਾ, ਜਿਹੜਾ ਤੇਰੇ ਕੋਲ ਮੰਤਰ ਹੈਗਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ। ਪਰ ਭਿੰਡੇ ਦੇ ਅੰਬ ਆ ਜਿਹੜੇ, ਉਹ ਦੇਖੋ ਹੁਣ ਅੱਗੇ ਖੱਟੇ ਨਿਕਲਦੇ ਆ ਜਾਂ ਮਿੱਠੇ ਨਿਕਲਦੇ ਆ, ਸਮਾਂ ਦੱਸੂਗਾ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਸਰਕਾਰ VIP ਸਿਕਿਉਰਿਟੀ ਵਿੱਚ ਕਰੇਗੀ ਕਟੌਤੀ।
ਦੇਖੋ ਕੈਪਟਨ ਸਰਕਾਰ ਲਗਾਤਾਰ ਕਟੌਤੀ ਕਰਦੀ ਪਈ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਕਿਉਰਿਟੀ ਚ ਕਟੌਤੀ ਕੀਤੀ ਸੀ, ਤੇ ਸਿਕਿਉਰਿਟੀ ਚ ਜਿਹੜੀ ਕਟੌਤੀ ਕੀਤੀ ਸੀ ਉਹ 376 ਜਵਾਨਾਂ ਦੀ ਕਟੌਤੀ ਸੀਗੀ ਜੀ। ਪਰ ਕਮਾਲ ਦੀ ਗੱਲ ਹੈ ਕਿ 1392 ਜਵਾਨ ਜਿਹੜੇ ਆ ਉਹ ਇਹਨਾਂ ਦੀ ਸਿਕਿਉਰਿਟੀ ਚ ਲੱਗੇ, ਔਰ ਕਿਸ ਚੀਫ ਮਿਨਿਸਟਰ ਦੀ ਸਿਕਿਉਰਿਟੀ ਚ, ਜਿਹੜਾ ਕਹਿੰਦਾ ਕਿ VIP ਕਲਚਰ ਆਪਾਂ ਖਤਮ ਹੀ ਕਰ ਦੇਣਾ। ਤਾਂ ਦੂਸਰੇ ਪਾਸੇ ਜੇ ਆਪਾਂ ਅੱਗੇ ਗੱਲ ਕਰੀਏ, ਇਹਨਾਂ ਨੇ ਕੁਛ ਹੋਰ ਜਿੱਦਾਂ ਅਪ੍ਰੈਲ 2017 ਦੇ ਵਿੱਚ ਨੇਤਾਵਾਂ ਦੀ ਸਿਕਿਉਰਿਟੀ ਵਾਪਸ ਲਈ ਸੀਗੀ, ਉਹਨਾਂ ਬਾਰੇ ਵੀ ਤੁਹਾਨੂੰ ਮੈਂ ਜੇ ਦੱਸ ਦੇਵਾਂ ਤੁਸੀਂ ਹੈਰਾਨ ਰਹੋਗੇ। ਜਿਹੜੇ ਮਿਸਟਰ ਹੈਗੇ ਸੀਗੇ ਮਲੂਕਾ ਸਾਹਿਬ, ਦੱਸਦੇ ਆ ਕਿ ਮਲੂਕਾ ਸਾਹਿਬ ਕੋਲ 30 ਦੇ ਕਰੀਬ ਗਨਮੈਨ ਸੀਗੇ। ਸਿਕੰਦਰ ਸਿੰਘ ਮਲੂਕਾ ਦੇ ਕੋਲ 31 ਗਨਮੈਨ ਸੀ, ਅੰਦਾਜ਼ਾ ਲਾ ਲਓ 31। ਤਾਂ ਇਹ ਫਿਰ ਇਹਨਾਂ ਨੇ 25 ਵਾਪਸ ਲੈ ਲਏ। ਤੋਤਾ ਸਿੰਘ ਕੋਲ 21 ਸੀਗੇ, 21 ਦੇ ਬਜਾਏ ਹੁਣ ਉਹਦੇ ਕੋਲੇ 2 ਹੀ ਰਹਿਣ ਦਿੱਤੇ ਆ। ਜੈਨੀ ਸਾਹਿਬ ਜਿਹੜੇ ਹੁੰਦੇ ਸੀਗੇ, ਜਿਹੜੇ ਸ਼ਰਾਬ ਦੇ ਹੱਕ ਦੇ ਵਿੱਚ ਕਾਫੀ ਬਿਆਨ ਦਿੰਦੇ ਸੀਗੇ, ਤਾਂ ਉਹ 15 ਦੀ ਜਗ੍ਹਾ ਹੁਣ 2 ਨਾਲ ਹੀ ਗੁਜ਼ਾਰਾ ਕਰਦੇ ਪਏ ਆ। ਜਿਹੜੇ ਜੋਸ਼ੀ ਆ ਉਹ 16 ਦੀ ਜਗ੍ਹਾ ਹੁਣ 4 ਨਾਲ ਗੁਜ਼ਾਰਾ ਕਰਦੇ ਪਏ। ਇਸ ਤਰ੍ਹਾਂ ਜਾਨੀ ਬਹੁਤ ਵੱਡੇ ਪੱਧਰ ਤੇ ਕਟੌਤੀ ਇਹਨਾਂ ਨੇ ਪਿਛਲੇ ਸਾਲ ਵੀ ਕੀਤੀ ਸੀ। ਹੁਣ ਇਹ ਕਹਿੰਦੇ ਆ ਕਿ ਫਿਰ ਅਸੀਂ ਰਿਵਿਊ ਕਰਾਂਗੇ, ਜਿੱਦਾਂ ਕੁਛ ਹਿੰਦੂ ਸੰਗਠਨਾਂ ਦੇ ਕਾਰਕੁਨ ਆ ਉਹ ਗਨਮੈਨ ਲੈ ਜਾਂਦੇ ਆ, ਜਾਂ ਕੁਛ ਹੋਰ ਇਸ ਤਰ੍ਹਾਂ ਦੇ VIP ਕਲਚਰ ਨੂੰ ਪ੍ਰਮੋਟ ਕਰਨ ਵਾਲੇ ਲੋਕ ਆ, ਉਹ ਐਵੇਂ ਗਨਮੈਨ ਨਾਲ ਲਮਕਾਈ ਫਿਰਦੇ ਆ। ਕਹਿੰਦੇ ਕਿ ਇਹਨਾਂ ਸਾਰਿਆਂ ਤੋਂ ਅਸੀਂ ਵਾਪਸ ਲੈ ਲਾਂਗੇ। ਸੋ ਕੁੱਲ ਮਿਲਾ ਕੇ ਕਹਿੰਦੇ ਕਿ ਅਸੀਂ ਥਾਣਿਆਂ ਦੇ ਵਿੱਚ ਨਫਰੀ ਜਿਹੜੀ ਆ ਉਹ ਵਧਾਉਣੀ ਆ, ਔਰ ਸਰਕਾਰ ਦਾ ਜਿਹੜਾ ਇਹ ਫਾਲਤੂ ਖਰਚਾ ਘਟਾਉਣਾ। ਕੁਛ ਧਾਰਮਿਕ ਆਗੂ ਵੀ ਆ, ਵੈਸੇ ਜਥੇਦਾਰ ਨੂੰ ਵੀ ਸਿਕਿਉਰਿਟੀ ਹੈ ਜਿਹੜੀ ਉਹ ਮਿਲੀ ਹੋਈ ਹੈ ਸਰਕਾਰ ਵੱਲੋਂ, ਤਾਂ ਹੋ ਸਕਦਾ ਇਧਰੋਂ ਵੀ ਕੋਈ ਕਟੌਤੀ ਕੀਤੀ ਜਾਵੇ। ਤਾਂ ਇਹਨਾਂ ਦਾ ਸਿੱਧੇ ਤੌਰ ਤੇ ਇਹੋ ਹੀ ਕਹਿਣਾ ਕਿ ਚਾਹੇ ਕੋਈ ਧਾਰਮਿਕ ਨੇਤਾ ਹੋਵੇ, ਚਾਹੇ ਕੋਈ ਸਿਆਸੀ ਬੰਦਾ ਹੋਵੇ, ਚਾਹੇ ਕੋਈ ਹੋਰ ਹੋਵੇ ਹਿੰਦੂ ਸੰਗਠਨ ਨਾਲ ਜੁੜਿਆ ਹੋਵੇ, ਅਸੀਂ ਉਹਦੀ ਸੁਰੱਖਿਆ ਦੇ ਵਿੱਚ ਕਟੌਤੀ ਕਰਾਂਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਠੀਕ ਆ। ਹੁਣ ਦੇਖੋ ਸਿਕੰਦਰ ਸਿੰਘ ਮਲੂਕਾ ਜਿਹੜਾ ਉਹ ਪਿਛਲੇ ਅਪ੍ਰੈਲ 2017 ਤੋਂ ਕਿੰਨੇ ਗਨਮੈਨਾਂ ਦੇ ਨਾਲ ਗੁਜ਼ਾਰਾ ਕਰ ਰਿਹਾ? 6 ਦੇ ਨਾਲ। ਤੇ ਪਹਿਲਾਂ ਕਿੰਨੇ ਸੀਗੇ? 31, 25 ਬਚ ਗਏ। ਸਿਕੰਦਰ ਸਿੰਘ ਮਲੂਕਾ ਉਹੀ ਹੈ, ਗਨਮੈਨ ਉਹੀ ਆ, ਪੰਜਾਬੀ ਉਹੀ ਆ। ਸੋ 25 ਜਿਹੜੇ ਸੀਗੇ ਉਹ ਵਾਫਰ ਤੁਰੇ ਫਿਰਦੇ ਸੀਗੇ। ਸੋ ਇਹ ਰਿਵਿਊ ਕਰਨਾ ਚਾਹੀਦਾ। ਔਰ ਮੈਂ ਤੇ ਇਹ ਕਹਿਣਾ ਕਿ ਰਿਵਿਊ ਜੇ ਹੋਵੇ ਤੇ ਇਹ ਰਾਜ ਕਰਨਵੀਰ ਸਿੰਘ ਜੀ CID ਦੇ ਜ਼ਰੀਏ ਹੋਵੇ, ਪਤਾ ਲੱਗੇ ਕਿ ਕੀ ਵਾਕਿਆ ਹੀ ਇਹਨਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਆ ਕਿ ਐਵੇਂ ਲੱਛਣ ਕਰਦੇ ਆ। ਸਾਡੇ ਇਲਾਕੇ ਦੇ ਵਿੱਚ ਇੱਕ ਜਥੇਦਾਰ ਸੀਗਾ, ਉਹ ਕੁਛ ਵੀ ਨਹੀਂ ਸੀਗਾ, ਬਸ ਛੋਟਾ ਮੋਟਾ ਅਹੁਦੇਦਾਰ ਸੀਗਾ ਤੇ ਹੈ ਬੜਾ ਬਦਨਾਮ ਸੀਗਾ, ਉਹ 3-4 ਗੱਡੀਆਂ ਭਰ ਕੇ ਗਨਮੈਨਾਂ ਦੀਆਂ ਲਈ ਫਿਰਦਾ ਸੀ ਇਹਨਾਂ ਦੇ ਰਾਜ 'ਚ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਵੇਖਣੀਆਂ ਚਾਹੀਦੀਆਂ ਕਿ ਕਿਹੜੇ ਬੰਦੇ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ, ਕਿੰਨੀ ਸਿਕਿਉਰਿਟੀ ਦੇ ਨਾਲ ਉਹਦੀ ਗੱਡੀ ਰੁੜ ਜਾਊਗੀ, ਇਹ ਵੇਖਣਾ ਚਾਹੀਦਾ। CID ਦੇ ਜ਼ਰੀਏ ਜਾਂ ਸੂਈਆ ਤੰਤਰ ਦੇ ਜ਼ਰੀਏ ਇਹ ਬੜਾ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ। ਔਰ ਦੂਜੀ ਗੱਲ ਇਹ ਆ ਕਿ ਇਕੱਲਾ ਇਹਨਾਂ ਦਾ ਹੀ ਨਹੀਂ ਕਸੂਰ, ਮੈਂ ਕਹੂੰਗਾ ਕਿ ਰਾਜਨੀਤਿਕ ਲੋਕ ਜਾਂ ਧਾਰਮਿਕ ਪੁਰਸ਼ ਆ ਜਿਹੜੇ ਇਹ ਇਸ ਤਰ੍ਹਾਂ ਦੀ ਸਿਕਿਉਰਿਟੀ ਲਈ ਫਿਰਦੇ ਆ। ਇੱਥੇ ਮੈਂ ਇੱਕ ਨਵਾਂ ਟ੍ਰੈਂਡ ਵੇਖਿਆ, ਵੈਸੇ ਨਵਾਂ ਨਹੀਂ ਬਹੁਤ ਪੁਰਾਣਾ ਹੀ ਦੇਖਦਾ ਆ, ਤਾਂ ਜਿਹੜੇ SHO ਲੱਗੇ ਆ, ਕਈ ਵਾਰ ਉਹ SI ਹੁੰਦੇ ਆ, ਸਬ ਇੰਸਪੈਕਟਰ ਹੁੰਦੇ ਆ, ਛੋਟੇ ਥਾਣੇਦਾਰ ਵੀ ਪ੍ਰਮੋਟ ਹੋਏ ਹੁੰਦੇ ਆ, ਤਾਂ ਉਹ ਵੀ 5-5, 6-6 ਗਨਮੈਨ ਲਈ ਫਿਰਦੇ ਆ ਨਾਲ ਸਾਲਟ ਵਾਲੇ। ਦੇਖੋ ਜਿਹਦੇ ਆਪ ਦੀ ਡੱਬ 'ਚ ਪਿਸਤੌਲ ਲੱਗਾ, ਆਪ ਉਹ ਪੁਲਿਸ ਕਰਮਚਾਰੀ ਆ, 5-6 ਗਨਮੈਨ ਨਾਲ ਰੱਖੀ ਫਿਰਦਾ, ਬਸ ਐਵੇਂ ਟੌਰ ਟੱਪਾ ਬਣਾਉਣ ਲਈ। ਸੋ ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਵੇਖਣ ਦੀ ਜ਼ਰੂਰਤ ਹੈ। ਬਿਲਕੁਲ ਇਹ ਗੱਲ ਸਹੀ ਆ ਕਿ ਥਾਣਿਆਂ ਦੇ ਵਿੱਚ ਨਫਰੀ ਦੀ ਜ਼ਰੂਰਤ ਆ, ਨਾ ਕਿ ਇਹੋ ਜਿਹੇ ਘਰਾਣਿਆਂ 'ਚ ਨਫਰੀ ਦੀ ਜ਼ਰੂਰਤ ਆ ਜਿੱਥੇ ਬਸ ਉਹ ਮਾਰ ਕੇ ਸਲੂਟ ਸਾਰਾ ਦਿਨ ਤੇ ਬਸ ਇੱਧਰ ਉੱਧਰ ਕੱਢ ਕੇ ਤੇ ਆਪਦਾ ਟਾਈਮ ਕੱਢ ਲੈਂਦੇ ਆ। ਉੱਥੋਂ ਦੀ ਬਜਾਏ ਉੱਥੇ ਜ਼ਰੂਰਤ ਜ਼ਿਆਦਾ ਹੈ ਜਿੱਥੇ ਪਬਲਿਕ ਨਾਲ ਡੀਲਿੰਗ ਹੋਣੀ ਹੈ ਫੋਰਸ ਦੀ। ਜੀ ਜੀ ਅਗਲੀ ਮਿੰਟੋ ਜੀ ਆਪਾਂ ਖਬਰ ਕਰਦੇ ਹਾਂ, ਕਹਿੰਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੱਲ ਸੌਂਪ ਸਕਦੇ ਨੇ 45 ਰਿਪੋਰਟ। ਦੇਖੋ ਉਮੀਦ ਬੜੀ ਆ ਕਿ ਕੱਲ ਨੂੰ ਇਹ ਰਿਪੋਰਟ ਜਿਹੜੀ ਆ ਸੌਂਪੀ ਜਾਊਗੀ। ਵੈਸੇ ਇਹਦੇ ਵਿੱਚ ਜੋ ਹੁਣ ਤੱਕ ਤੱਥ ਨਿਕਲ ਕੇ ਆਉਂਦੇ ਪਏ ਸੂਤਰਾਂ ਦੇ ਹਵਾਲੇ ਨਾਲ, ਕਹਿੰਦੇ ਆ ਕਿ ਇਹ ਜਿਹੜੀ ਰਿਪੋਰਟ ਆ ਇਹ 2-3 ਕਿਸ਼ਤਾਂ 'ਚ ਜਾਊਗੀ। ਮਸਲਨ ਪਹਿਲੇ ਪੜਾਅ ਦੇ ਵਿੱਚ ਹੋ ਸਕਦਾ ਕਿ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਸੀਗਾ ਜਿਹੜਾ, ਇਹਦੀ ਜਿਹੜੀ ਰਿਪੋਰਟ ਆ ਉਹ ਦਿੱਤੀ ਜਾਵੇ। ਔਰ ਉਸ ਤੋਂ ਬਾਅਦ ਜੋ ਹੋਰ ਚੀਜ਼ਾਂ ਵਾਪਰੀਆਂ ਨੇ, ਬਰਗਾੜੀ ਵਗੈਰਾ ਜਾਂ ਹੋਰ ਕੁਛ ਬੇਅਦਬੀਆਂ ਦੇ ਮਾਮਲੇ ਸੀਗੇ, ਕਿਉਂਕਿ ਕਾਸੇ ਬੇਅਦਬੀਆਂ ਦੇ ਮਾਮਲੇ ਇਹਨਾਂ ਨੇ ਪੜਤਾਲੇ, ਤਾਂ ਕਹਿੰਦੇ ਕਿ ਇਹ ਜਿਹੜੀਆਂ 2 ਰਿਪੋਰਟਾਂ ਨੇ ਮਹੱਤਵਪੂਰਨ ਰਿਪੋਰਟਾਂ ਨੇ, ਖਾਸ ਤੌਰ ਤੇ ਬਾਈਬਲ ਕਲਾਂ ਵਾਲੀ ਔਰ ਕੋਟਕਪੂਰਾ ਗੋਲੀकांड ਵਾਲੀ, ਇਹ 2 ਰਿਪੋਰਟਾਂ ਜਿਹੜੀਆਂ ਮੁੱਢਲੇ ਪੜਾਅ 'ਚ ਕੱਲ ਨੂੰ ਸ਼ਾਇਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈ ਜਿਹੜਾ ਸੌਂਪ ਸਕਦਾ। ਯਾਨੀ ਉਮੀਦ
ਇਹੋ ਜਤਾਈ ਜਾ ਰਹੀ ਹੈ। ਹਾਲਾਂਕਿ ਉਹਨਾਂ ਨੇ ਪੁਸ਼ਟੀ ਵੀ ਕੀਤੀ ਹੈ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ। ਤਾਂ ਇਸ ਅਖਬਾਰ ਨੇ ਜੋ ਦਾਅਵਾ ਕੀਤਾ ਉਹ ਇੱਥੋਂ ਤੱਕ ਪੁਖਤਾ ਦਾਅਵਾ ਕਰਦਾ ਪਿਆ, ਉਹ ਕਹਿੰਦਾ ਕਿ ਸਾਡੇ ਹੱਥ ਠੋਸ ਰੂਪ ਦੇ ਵਿੱਚ ਜਾਣਕਾਰੀ ਲੱਗੀ ਹੈ ਸੂਤਰਾਂ ਦੇ ਹਵਾਲਿਆਂ ਦੇ ਨਾਲ ਕਿ ਇਸ ਰਿਪੋਰਟ ਦੇ ਵਿੱਚ ਇਹ ਜਿਹੜੇ ਉਸ ਸਮੇਂ ਦੇ ਪੁਲਿਸ ਅਧਿਕਾਰੀ ਸੀਗੇ, ਜਿੱਦਾਂ ਮੋਗੇ ਦਾ SSP ਸੀਗਾ ਚਰਨਜੀਤ ਸ਼ਰਮਾ, ਫਰੀਦਕੋਟ ਦਾ SP ਸੀਗਾ ਬਿਕਰਮਜੀਤ ਸਿੰਘ, ਬਾਜਾਖਾਨਾ ਦਾ SHO ਸੀਗਾ ਕੋਈ ਅਮਰਜੀਤ ਸਿੰਘ ਕੁਲਾਰ, ਔਰ ਇਸ ਤੋਂ ਇਲਾਵਾ 10 ਕੋਈ ਪੁਲਿਸ ਅਧਿਕਾਰੀ ਹੋਰ ਸੀਗੇ। ਤਾਂ ਇਹਨਾਂ ਨੂੰ ਸਿੱਧੇ ਤੌਰ ਤੇ ਇਸ ਰਿਪੋਰਟ ਦੇ ਵਿੱਚ ਗੋਲੀकांड ਦਾ ਦੋਸ਼ੀ ਠਹਿਰਾਇਆ ਗਿਆ, ਯਾਨੀ ਜ਼ਿੰਮੇਵਾਰ ਮੰਨਿਆ ਗਿਆ। ਸੋ ਜ਼ਿੰਮੇਵਾਰ ਕਹਿ ਸਕਦੇ ਹਾਂ ਜਾਂ ਕਦੇ ਦੋਸ਼ੀ ਕਹਿ ਸਕਦੇ ਹਾਂ। ਤਾਂ ਇਹਦੇ ਵਿੱਚ ਅਖਬਾਰ ਇਹ ਦਾਅਵਾ ਕਰਦਾ ਪਿਆ ਕਿ ਇਹਨਾਂ ਨੂੰ ਸਿੱਧੇ ਤੌਰ ਤੇ ਇਸ ਗੋਲੀकांड ਲਈ ਜਾਂ ਖੂਨੀकांड ਲਈ ਜ਼ਿੰਮੇਵਾਰ ਮੰਨਿਆ ਗਿਆ। ਔਰ ਇਸ ਤੋਂ ਇਲਾਵਾ ਜਿਹੜੀ ਅਗਲੀ ਚੀਜ਼ ਅਖਬਾਰ ਦਾਅਵਾ ਕਰਦਾ ਪਿਆ ਉਹ ਇਹ ਆ, ਕਹਿੰਦੇ ਆ ਕਿ ਇਸ ਰਿਪੋਰਟ ਦੇ ਵਿੱਚ ਉਸ ਸਮੇਂ ਦਾ ਗ੍ਰਹਿ ਮੰਤਰੀ, ਜਿਹੜਾ ਸਟੇਟ ਦਾ ਗ੍ਰਹਿ ਮੰਤਰੀ ਔਰ ਜਿਹੜਾ ਗ੍ਰਹਿ ਸੈਕਟਰੀ ਯਾਨੀ ਹੋਮ ਸੈਕਟਰੀ, ਹੋਮ ਮਿਨਿਸਟਰ ਤੇ ਹੋਮ ਸੈਕਟਰੀ, ਇਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਪਾਏ ਗਏ ਆ ਇਸ ਅਣਗਹਿਲੀ ਲਈ ਜਾਂ ਇਸ ਖੂਨੀकांड ਲਈ। ਤਾਂ ਉਸ ਸਮੇਂ ਦਾ ਗ੍ਰਹਿ ਮੰਤਰੀ ਕੌਣ ਸੀਗਾ? ਸਰਦਾਰ ਸੁਖਬੀਰ ਸਿੰਘ ਬਾਦਲ। ਵੈਸੇ ਉਹ ਗ੍ਰਹਿ ਮੰਤਰੀ ਵੀ ਸੀਗਾ ਤੇ ਬਾਹਰ ਮੰਤਰੀ ਵੀ ਸੀਗਾ, ਘਰ ਦਾ ਮੰਤਰੀ ਵੀ ਸੀ, ਬਾਹਰ ਦਾ ਮੰਤਰੀ ਵੀ ਸੀ, ਸਾਰੇ ਮੰਤਰੀ ਪੁਣੇ ਉਹੀ ਕਰੀ ਜਾਂਦਾ ਸੀਗਾ ਉਸ ਸਮੇਂ। ਤਾਂ ਇਸ ਅਖਬਾਰ ਦਾ ਜੇ ਦਾਅਵਾ ਮੰਨੀਏ ਤਾਂ ਇਹ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਲਈ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਲਈ ਬਹੁਤ ਕਸੂਤੀ ਰਿਪੋਰਟ ਹੋਵੇਗੀ ਜੇ ਇਨ ਪਿੰਨ ਏਦਾਂ ਦੀ ਰਿਪੋਰਟ ਆਉਂਦੀ ਹੈ। ਸੋ ਸਾਰੇ ਵੈਸੇ ਕਿਆਫਾ ਲਾ ਕੇ ਬੈਠੇ ਸਨ ਕਿ ਇਹ ਰਿਪੋਰਟ ਜਿਹੜੀ ਆ ਇਹ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਲਿਆਉਣੀ ਹੈ ਜਦੋਂ ਕੋਈ ਵੋਟਿੰਗ ਹੋਈ ਜਾਂ ਜਦੋਂ ਕੋਈ ਜ਼ਰੂਰਤ ਹੋਈ। ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਨਾਲ ਇੱਕ ਦਬਾਅ ਬਣਦਾ ਪਿਆ ਕੈਪਟਨ ਸਰਕਾਰ ਤੇ ਵੱਖ-ਵੱਖ ਮਾਮਲਿਆਂ 'ਚ, ਖਾਸ ਤੌਰ ਤੇ ਡਰੱਗ ਦੇ ਮਾਮਲੇ 'ਚ, ਤਾਂ ਹੋ ਸਕਦਾ ਕਿ ਇਹ ਰਿਪੋਰਟ ਜਿਹੜੀ ਆ ਉਹ ਲਿਆਂਦੀ ਜਾਵੇ ਤੇ ਲਿਆ ਕੇ ਨਾਲ ਦੀ ਨਾਲ ਨਸ਼ਰ ਕਰ ਦਿੱਤੀ ਜਾਵੇ। ਉਹਦੇ ਤੋਂ ਦੋ ਚੀਜ਼ਾਂ ਜਿਹੜੀਆਂ ਉਹ ਸ਼ਾਇਦ ਇਹ ਇਹਨਾਂ ਦੇ ਕੰਮ ਆ ਸਕਦੀਆਂ। ਇੱਕ ਤੇ ਦੂਜੇ ਲੋਕ ਮੁੱਦੇ ਆ ਜਿਹੜੇ ਉਹ ਕਿਤੇ ਨਾ ਕਿਤੇ ਪਿੱਛੇ ਹਟ ਜਾਣਗੇ, ਔਰ ਦੂਸਰਾ ਇਹ ਆ ਕਿ ਇਸ ਰਿਪੋਰਟ ਨੂੰ ਫਿਰ 2019 ਤੱਕ ਦੱਬੀ ਚੱਲਣਗੇ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਆ ਨਸ਼ਿਆਂ ਦਾ ਜਿਹੜਾ ਮੁੱਦਾ ਆ, ਸ਼੍ਰੀ ਅਕਾਲ ਤਖਤ ਦੇ ਵੱਲੋਂ ਕੈਪਟਨ ਨੂੰ ਅਲਟੀਮੇਟਮ। ਬਸ ਫਿਰ ਗੱਲ ਤੇ ਉੱਥੇ ਆ ਗਈ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਢਿਵਰੀ ਟਾਈਟ ਕਰਨ ਨੂੰ ਫਿਰਦਾ ਤੇ ਕੁਛ ਨਾ ਕੁਛ ਤੇ ਉਹਨਾਂ ਕੋਲ ਵੀ ਹੈਗਾ, ਉਹਨਾਂ ਦੇ ਭੱਥੇ 'ਚ ਵੀ ਤੀਰ ਬਥੇਰੇ ਆ। ਸੋ ਤੀਰ ਇਹ ਜਿਹੜੇ ਆ ਬਰੋਬਰ ਹੀ ਚੱਲਣਗੇ ਮੇਰੇ ਖਿਆਲ ਦੇ ਨਾਲ। ਇਸ ਮਾਮਲੇ 'ਚ ਸਪਸ਼ਟ ਹੀ ਹੈ ਤੁਹਾਨੂੰ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਇਸ ਸਮੇਂ ਬਹੁਤ ਕਸੂਤਾ ਘਿਰਿਆ ਪਿਆ, ਔਰ ਇੰਨਾ ਜ਼ਿਆਦਾ ਕਸੂਤਾ ਘਿਰਿਆ ਪਿਆ ਕਿ ਗੱਲ ਨਹੀਂ ਔੜਦੀ ਪਈ। ਇੱਕ ਟਾਕ ਸ਼ੋਅ ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਕਹਿੰਦਾ ਸੁਣਿਆ, ਸਾਡੇ ਇੱਥੇ ਖੇਤਰੀ ਨਿਊਜ਼ ਚੈਨਲ ਚੱਲਦਾ, ਕਹਿੰਦਾ ਜੀ ਅਸੀਂ 52,000 ਤਸਕਰ ਫੜਿਆ ਤੇ ਕੱਲ ਆਖੰਡਿਆ ਸੀਗਾ ਕਿ 10,000 ਕੇ 12,000 ਅਸੀਂ ਤਸਕਰ ਫੜਿਆ। ਸੋ ਆਪਣੀਆਂ ਗੱਲਾਂ ਕਈਆਂ ਹੀ ਭੁੱਲ ਰਿਹਾ ਕੈਪਟਨ ਅਮਰਿੰਦਰ ਸਿੰਘ, ਇੰਨਾ ਜ਼ਿਆਦਾ ਕਨਫਿਊਜ਼ ਹੋਇਆ ਪਿਆ, ਇੰਨਾ ਜ਼ਿਆਦਾ ਦੁਬਿਧਾ 'ਚ ਪਿਆ ਖਲੋਤਾ। ਸੋ ਇਹਦੇ ਵਿੱਚ ਹੁਣ ਗਿਆਨੀ ਗੁਰਬਚਨ ਸਿੰਘ ਹੋਰੀ ਅੱਗੇ ਆਏ ਆ, ਉਹ ਕਹਿੰਦੇ ਆ ਕਿ ਦੇਖੋ ਜੇ ਤੇ ਕੈਪਟਨ ਸਾਹਿਬ ਤੁਸੀਂ ਨਸ਼ਿਆਂ ਦੇ ਸੁਦਾਗਰਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਫਿਰ ਕੋਈ ਨਾ ਕੋਈ ਅਗਲਾ ਸਟੈਪ ਹੈ ਜਿਹੜਾ ਉਹ ਚੁੱਕਿਆ ਜਾਊਗਾ। ਸਟੈਪ ਤੋਂ ਆਪਾਂ ਨੂੰ ਪਤਾ ਹੀ ਆ, ਕਿਉਂਕਿ ਕੱਲ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਸੀਗੀ। ਟ੍ਰਿਬਿਊਨ ਦੇ ਵਿੱਚ ਜਿਹੜੀ ਖਬਰ ਲੱਗੀ ਸੀ ਉਹਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਹੈ ਜਥੇਦਾਰ, ਉਹਨਾਂ ਨੇ ਸਪਸ਼ਟ ਤੌਰ ਤੇ ਸਾਫ਼ ਹੀ ਕਰ ਦਿੱਤਾ ਸੀ, ਕਹਿੰਦੇ ਕਿ ਜੇ ਕਿਸੇ ਨੇ ਸ਼ਿਕਾਇਤ ਕਰਤੀ ਕੈਪਟਨ ਅਮਰਿੰਦਰ ਸਿੰਘ ਦੀ ਕਿ ਇਸ ਬੰਦੇ ਨੇ ਸਹੁੰ ਚੁੱਕ ਕੇ ਗੁਟਕਾ ਮੱਥੇ ਨੂੰ ਲਾ ਕੇ ਨਿਸ਼ਠਾ ਦਾ, ਪ੍ਰਣ ਦਾ ਨਿਰਾਦਰ ਕੀਤਾ ਜਾਂ ਮਰਿਆਦਾ ਦਾ ਨਿਰਾਦਰ ਕੀਤਾ, ਇਸ ਤਰ੍ਹਾਂ ਦੀ ਜੇ ਸ਼ਿਕਾਇਤ ਚਲੇ ਗਈ ਤੇ ਸਿੰਘ ਸਾਹਿਬਾਨ ਦੀ ਜਿਹੜੀ ਅਗਲੀ ਇਕੱਤਰਤਾ ਹੋਣੀ ਆ, ਉਸ ਇਕੱਤਰਤਾ ਦੇ ਵਿੱਚ ਇਹ ਚੀਜ਼ ਜਿਹੜੀ ਆ ਵਿਚਾਰੀ ਜਾ ਸਕਦੀ ਹੈ। ਸੋ ਇਹ ਸੰਕੇਤ ਮਿਲ ਗਏ ਸੀਗੇ। ਤਾਂ ਅੱਜ ਗਿਆਨੀ ਗੁਰਬਚਨ ਸਿੰਘ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਸ਼ਿਆਂ ਨੂੰ ਵੇਚਣ ਵਾਲੇ ਲੋਕਾਂ ਦਾ, ਢਿਵਰੀ ਟੈਸਟ ਕਰਨ ਲੋਕਾਂ ਦਾ, ਉਹ ਜਿਹੜੇ ਡਰੱਗ ਵੇਚਦੇ ਆ ਉਹਨਾਂ ਦਾ ਕੁਛ ਨਾ ਕੁਛ ਕਰਨ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੰਕੇਤ ਇਹੋ ਹੀ ਦਿੰਦੀਆਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਹੁੰ ਦੇ ਮੁੱਦੇ ਤੇ ਘੇਰਿਆ ਜਾ ਸਕਦਾ। ਉਹਦਾ ਇੱਕ ਕਾਰਨ ਹੋਰ ਵੀ ਨਜ਼ਰ ਆਉਂਦਾ, ਕਿਉਂਕਿ ਦੇਖੋ ਅਕਾਲੀ ਦਲ ਇਹੋ ਜਿਹੀ ਪੋਜੀਸ਼ਨ 'ਚ ਆ ਕਿ ਮੁੱਦੇ ਉਹਨਾਂ ਨੂੰ ਚਾਹੀਦੇ ਆ, ਰਾਜਨੀਤੀ ਕਰਨ ਲਈ ਮੁੱਦੇ ਜ਼ਰੂਰ ਚਾਹੀਦੇ ਆ, ਪਰ ਰੌਲਾ ਇਹ ਆ ਕਿ ਕਈ ਮੁੱਦਿਆਂ ਤੇ ਅਕਾਲੀ ਦਲ ਜ਼ਮੀਨੀ ਲੜਾਈ ਨਹੀਂ ਲੜ ਸਕਦਾ। ਜਿੱਦਾਂ ਹੁਣ ਡਰੱਗ ਦਾ ਮਾਮਲਾ,
ਡਰੱਗ ਦੇ ਮਾਮਲੇ 'ਚ ਅਕਾਲੀ ਜੇ ਆ ਕੇ ਮੈਦਾਨ 'ਚ ਸਿੱਧੀ ਲੜਾਈ ਲੜਦੇ ਆ, ਸਿਆਸੀ ਲੜਾਈ ਲੜਦੇ ਆ, ਤਾਂ ਬਹੁਤ ਸਾਰੇ ਸਵਾਲਾਂ ਦੇ ਉਹ ਆਪ ਜਵਾਬ ਤਲਾਸ਼ਦੇ ਫਿਰਨਗੇ, ਉਹਨਾਂ ਨੂੰ ਜਵਾਬ ਨਹੀਂ ਲੱਭਣਾ। ਸੋ ਇਸ ਕਰਕੇ ਕਿਤੇ ਨਾ ਕਿਤੇ ਹੁਣ ਜਿਹੜੀ ਕੱਲ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਖਬਰ ਸੀਗੀ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸੰਕੇਤ ਸੀ ਕਿ ਅਕਾਲੀ ਦਲ ਵੀ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦਾ ਕਾਫੀਆ ਤੰਗ ਕਰਨ ਦਾ ਇਹ ਕਿਤੇ ਨਾ ਕਿਤੇ ਘੜ ਕੇ ਬੈਠਾ ਹੋਇਆ। ਸੋ ਆਉਣ ਵਾਲੇ ਸਮੇਂ 'ਚ ਦਿਲਚਸਪ ਰਾਜਨੀਤੀ ਹੋਏਗੀ ਨਸ਼ੇ ਵਾਲੇ ਮੁੱਦੇ ਤੇ, ਕਿਉਂਕਿ ਆਮ ਆਦਮੀ ਪਾਰਟੀ ਖੁੱਲ ਕੇ ਵਿਰੋਧਤਾ ਕਰਦੀ ਪਈ ਆ, ਕਾਂਗਰਸ ਜਿਹੜੀ ਆ ਉਹ ਡਿਫੈਂਡ ਤੇ ਕਰਦੀ ਪਈ ਆਪਣੇ ਆਪ ਨੂੰ, ਪਰ ਹਾਲਤ ਬੁਰੀ ਆ। ਸੋ ਅਕਾਲੀ ਆ ਜਿਹੜੇ ਉਹ ਅਦਰ ਦੇ ਵਿੱਚ ਆ, ਨਾ ਉਧਰ ਨਾ ਉਧਰ, ਨਾ ਆਰ ਨਾ ਪਾਰ। ਸੋ ਅਕਾਲੀ ਸ਼ਾਇਦ ਇਸ ਮੁੱਦੇ ਨੂੰ ਇਸ ਤਰ੍ਹਾਂ ਕੈਸ਼ ਕਰਨ ਦਾ ਯਤਨ ਕਰਨਗੇ ਜਿਸ ਤਰ੍ਹਾਂ ਦੀਆਂ ਪੰਥਕ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਜੀ ਜੀ ਜੀ। ਤੇ ਮਿੰਟੂ ਜੀ ਨਾਲ ਹੀ ਤੁਹਾਡੇ ਤੋਂ ਅਪਡੇਟ ਵੀ ਚਾਹੁੰਦੇ ਆ ਵੀ ਜਿਹੜੀਆਂ ਇਸ ਟਾਈਮ ਜਿਹੜਾ ਕਾਲਾ ਹਫ਼ਤਾ ਮਨਾਇਆ ਜਾਣਾ, ਕੱਲ੍ਹ ਪ੍ਰੈਸ ਕਾਨਫਰੰਸ ਵੀ ਹੋਈ ਆ, ਮਰੋ ਜਾਂ ਵਿਰੋਧ ਕਰੋ ਵਾੜਿਆਂ ਦੇ ਵੱਲੋਂ, ਉਸ ਦੇ ਉੱਤੇ ਕੀ ਜਿਹੜੀ ਲੇਟੈਸਟ ਅਪਡੇਟ ਹੈਗੀ ਆ? ਦੇਖੋ ਉਹਦੇ ਤੇ ਲੇਟੈਸਟ ਅਪਡੇਟ ਇਹੋ ਹੀ ਆ ਕਿ ਪ੍ਰੈਸ ਕਾਨਫਰੰਸ ਕੀਤੀ, ਉੱਥੇ ਸਰਦਾਰਾ ਸਿੰਘ ਜੌਹਲ ਵੀ ਪੁੱਜੇ ਸਨ, ਬਲਤੇਜ ਪੰਨੂ ਜੀ ਪੁੱਜੇ ਸੀਗੇ, ਪ੍ਰਮੋਦ ਪੱਬੀ ਜੀ ਜਿਹੜੇ ਫਿਲਮ ਨਿਰਮਾਤਾ ਉਹ ਵੀ ਪੁੱਜੇ ਸੀਗੇ, ਰਾਜ ਕਾਕੜਾ, ਬਹੁਤ ਵੱਡੇ ਵੱਡੇ ਨਾਮਚੀਨ ਚਿਹਰੇ ਉੱਥੇ ਪਹੁੰਚੇ ਹੋਏ ਸੀਗੇ। ਸੋ ਪ੍ਰੈਸ ਕਾਨਫਰੰਸ ਹੋਈ, ਉਹਨਾਂ ਨੇ ਆਪਣਾ ਏਜੰਡਾ ਦੱਸਿਆ, ਸਾਫ਼ ਕੀਤਾ ਵਾ, ਤਾਂ ਉਸ ਤੋਂ ਬਾਅਦ ਪ੍ਰੋਗਰਾਮ ਤਾਂ ਐਲਾਨ ਦਿੱਤਾ ਉਹਨਾਂ ਨੇ। ਪਰ ਇੱਕ ਚੀਜ਼ ਜਿਹੜੀ ਆ ਉਹ ਪੋਜ਼ਿਟਿਵ ਹੋ ਰਹੀ ਆ, ਉਹ ਇਹ ਆ ਕਿ ਬਹੁਤ ਜ਼ਿਆਦਾ ਤਰਥੱਲੀ ਮੱਚੀ ਹੋਈ ਹੈ ਸਰਕਾਰ 'ਚ। ਹਾਲਾਂਕਿ ਦੇਖੋ ਇੱਕ ਸੋਸ਼ਲ ਮੀਡੀਆ ਤੇ ਸ਼ੁਰੂ ਹੋਈ ਇਹ ਮੂਵਮੈਂਟ ਆ, ਪਰ ਇਹਦਾ ਡਰ ਹੈ ਇੰਨਾ ਕਿ ਇੱਕ ਤੇ ਬਰਾਬਰ ਪੇਜ ਬਣਾਏ ਜਾ ਰਹੇ ਆ ਔਰ ਉਸ ਕੰਪੇਨ ਨੂੰ ਤਾਰੋ ਪੀਡੋ ਕਰਨ ਲਈ ਪੋਸਟਾਂ ਪਾਈਆਂ ਜਾ ਰਹੀਆਂ ਫੇਕ, ਜਿੱਦਾਂ IT ਸੈੱਲ ਕੰਮ ਕਰਦੇ ਜਾਂ ਏਜੰਸੀਆਂ ਕੰਮ ਕਰਦੀਆਂ ਕਿ ਇਹਨਾਂ ਨੇ ਐਲਾਨ ਕੀਤਾ ਜੀ ਖੋਖੇ ਚੱਕ ਦਿਓ, ਠੇਕੇ ਤੋੜ ਦਿਓ, ਇਹ ਕਰ ਦਿਓ, ਉਹ ਕਰ ਦਿਓ। ਇਹ ਸਾਰਾ ਕੁਝ ਦਰਸਾਉਂਦਾ ਕਿ ਕਿਤੇ ਨਾ ਕਿਤੇ ਅੰਦਰ ਬਹੁਤ ਜ਼ਿਆਦਾ ਇਹਨਾਂ ਦੇ ਉਤਲ ਪੁਤਲ ਮੱਚੀ ਹੋਈ। ਦੂਜੀ ਚੀਜ਼ ਇਹ ਆ ਕਿ ਹੁਣੇ ਜਦੋਂ ਮੈਂ ਤੁਹਾਡੇ ਨਾਲ ਜੁੜਨ ਲੱਗਾ ਸੀਗਾ ਉਹ ਤੋਂ 10 ਮਿੰਟ ਪਹਿਲਾਂ ਖਬਰ ਆਈ ਆ ਕਿ DGP ਨੇ ਸਾਫ਼ ਤੌਰ ਤੇ SSPs ਨੂੰ ਹੁਕਮ ਚਾੜ ਦਿੱਤਾ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਆਪੋ ਆਪਣੇ ਥਾਣੇਦਾਰਾਂ ਨੂੰ ਕਹਿ ਦਿਓ, ਯਾਨੀ ਜਿਹੜੇ SHO ਹੁੰਦੇ ਆ, ਤਾਂ ਉਹਨਾਂ ਨੂੰ ਕਹਿ ਦਿਓ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਤੇ ਉਹ ਜ਼ਿੰਮੇਵਾਰ ਹੋਣਗੇ। ਮਤਲਬ ਕਿ ਉਹਨਾਂ ਨੇ ਕਹਿਤਾ SSPs ਨੂੰ ਕਿ ਤੁਸੀਂ ਖਿੱਚ ਕੇ ਰੱਖੋ ਕੰਮ, ਕੋਈ ਢਿਲਤਾ ਨਹੀਂ ਦੇਣੀ, ਤੁਸੀਂ ਖਿੱਚ ਕੇ ਰੱਖੋ। ਇੱਕ ਗੈਂਗਸਟਰ ਔਰ ਜਿਹੜੇ ਇੱਕ ਤਸਕਰ ਆ, ਇਹਨਾਂ ਤੇ ਕੋਈ ਵੀ ਤੁਸੀਂ ਨਰਮਾਈ ਨਹੀਂ ਵਰਤਣੀ। ਸੋ ਕਿਸੇ ਵੀ ਕੀਮਤ ਤੇ ਬੰਦੇ ਬਖਸ਼ੇ ਨਹੀਂ ਜਾਣੇ ਚਾਹੀਦੇ। ਸੋ ਇਸ ਕੰਪੇਨ ਦੀ ਹੁਣ ਤੱਕ ਦੀ ਇਹ ਮੇਰੇ ਖਿਆਲ ਦੇ ਨਾਲ ਦੂਸਰੀ ਵੱਡੀ ਪ੍ਰਾਪਤੀ ਆ। ਪਹਿਲੀ ਇਹ ਕਿ ਵੱਖ-ਵੱਖ ਵਿਚਾਰਧਾਰਾ ਦੇ ਲੋਕ ਜਿਹੜੇ ਆ ਜਾਂ ਵੱਖ-ਵੱਖ ਰੰਗਾਂ ਦੇ ਫੁੱਲ ਕਹਿ ਲਈਏ, ਉਹ ਇੱਕ ਬਗੀਚੇ 'ਚ ਆਏ। ਦੂਸਰੀ ਪ੍ਰਾਪਤੀ ਇਹ ਆ ਕਿ ਜਿਹੜੇ ਲੋਕ ਲਾਸ਼ਾਂ ਤੇ ਮੌਨ ਧਾਰ ਕੇ ਬੈਠੇ ਸੀਗੇ, ਉਹ ਨਾ ਸਿਰਫ ਬੋਲਣ ਲਈ ਮਜਬੂਰ ਹੋ ਗਏ ਆ, ਬਲਕਿ ਕੁਛ ਨਾ ਕੁਛ ਉਹ ਡੱਡਾ ਵੀ ਭੋਰਦੇ ਨਜ਼ਰ ਆਉਂਦੇ ਆ। ਹਾਂ, ਗਰਾਊਂਡ ਤੇ ਕਿੰਨਾ ਕੁ ਕੰਮ ਕਰਦੇ ਆ ਉਹ ਬਾਅਦ ਚ ਪਤਾ ਲੱਗੂਗਾ, ਪਰ ਇਸ ਕੰਪੇਨ ਦਾ ਦਬਾਅ ਬਹੁਤ ਜ਼ਬਰਦਸਤ ਬਣਦਾ ਪਿਆ। ਜੀ ਜੀ ਬਿਲਕੁਲ। ਤੇ ਨਾਲ ਮਿੰਟੂ ਜੀ ਤੁਸੀਂ ਜਿਹੜੀ ਇੱਕ ਚਿੱਠੀ ਜਿਹੜੀ ਲਿਖੀ ਆ ਉਹ ਵੀ ਇੱਕ ਬੜੀ ਚਰਚਾ ਦਾ ਵਿਸ਼ਾ ਬਣ ਰਹੀ ਆ, ਤੁਸੀਂ ਵੀ ਜ਼ਰੂਰ ਥੋੜ੍ਹਾ ਜਿਹਾ ਉਸ ਦੇ ਬਾਰੇ ਦੱਸੋ, ਕਿਉਂਕਿ ਸਾਰੇ ਜਾਣੇ ਫੇਸਬੁੱਕ ਦੇ ਉੱਤੇ ਵੀ ਨਹੀਂ ਹੁੰਦੇ। ਨਹੀਂ ਦੇਖੋ, ਉਹ ਜਿਹੜੀ ਚਿੱਠੀ ਸੀ ਵੈਸੇ ਕੰਮ ਉਸ ਚਿੱਠੀ ਤੋਂ ਬਾਅਦ ਹੀ ਚੱਲਿਆ ਜੀ, ਔਰ ਉਹ ਚਿੱਠੀ ਇਸ ਕਰਕੇ ਲਿਖੀ ਸੀਗੀ ਕਿਉਂਕਿ ਜਿਸ ਦਿਨ ਕੋਟਕਪੂਰੇ ਵਾਲੀ ਵੀਡੀਓ ਵੇਖੀ, ਉਹ 2 ਮਿੰਟ ਦੀ ਵੀਡੀਓ ਸੀ। ਸੱਚ ਜਾਣਿਓ ਮੈਂ ਬੇਚੈਨ ਹੋ ਗਿਆ। ਮੈਂ ਸਾਰੇ ਕੰਮ ਕਾਰ ਛੱਡ ਕੇ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੂੰ ਚਿੱਠੀ ਲਿਖੀ ਸੀਗੀ ਔਰ ਉਹਦੇ 'ਚ ਸਿਰਫ ਇੱਕ ਤਰਲਾ ਮਾਰਿਆ ਸੀਗਾ ਇੱਕ ਪੰਜਾਬੀ ਦੇ ਤੌਰ ਤੇ। ਮੈਂ ਕੈਪਟਨ ਸਾਹਿਬ ਨੂੰ ਕੁਝ ਸੁਝਾਅ ਵੀ ਸੁਝਾਏ ਸੀਗੇ, ਕੁਝ ਮਿਹਣੇ ਵੀ ਮਾਰੇ ਸੀ, ਜਿੱਦਾਂ ਕੋਈ ਦੁਖੀ ਬੰਦਾ ਮਾਰਦਾ, ਮੇਰੇ ਵਰਗਾ ਕਮਜ਼ੋਰ ਬੰਦਾ ਮਿਹਣੇ ਹੀ ਮਾਰ ਸਕਦਾ ਔਰ ਮੈਂ ਇੱਟ ਤੇ ਮਾਰਨ ਹੋ ਰਿਹਾ। ਸੋ ਬਹੁਤ ਕੁਝ ਉਸ ਚਿੱਠੀ 'ਚ ਲਿਖਿਆ ਸੀਗਾ, ਕਰਾਂ ਦਾ ਦਾਦ ਫਰਿਆਦ ਕੀਤੀ ਸੀਗੀ, ਸੁਝਾਅ ਵੀ ਸੁਝਾਏ ਸੀਗੇ। ਤਾਂ ਉਸ ਚਿੱਠੀ ਨੇ ਹਲਚਲ ਪੈਦਾ ਕੀਤੀ। ਇਹ ਆਪਣੇ ਲਈ ਮਾਣ ਵਾਲੀ ਗੱਲ ਆ, ਤੁਹਾਡੇ ਲਈ ਵੀ, ਮੇਰੇ ਲਈ ਵੀ, ਜਿੰਨੇ ਵੀ ਆਪਣੇ ਪੰਜਾਬੀ ਰੇਡੀਓ ਦੇ ਪਰਿਵਾਰ ਵਾਲੇ ਆ, ਸਾਰਿਆਂ ਲਈ ਮਾਣ ਵਾਲੀ ਗੱਲ ਆ ਕਿ ਉਸ ਚਿੱਠੀ ਦਾ ਨੋਟਿਸ ਜਿਹੜਾ ਬਹੁਤ ਵੱਡੇ ਪੱਧਰ ਤੇ ਲਿਆ ਗਿਆ, ਮੀਡੀਆ ਨੇ ਵੀ ਲਿਆ, ਅੰਗਰੇਜ਼ੀ ਅਖਬਾਰਾਂ ਨੇ ਵੀ ਲਿਆ। ਉਸ ਤੋਂ ਬਾਅਦ ਫਿਰ ਇਸ ਕੰਪੇਨ ਦਾ ਜਿਹੜਾ ਉਹ ਨੀਂਹ ਪੱਥਰ ਰੱਖਿਆ ਗਿਆ। ਸੋ ਮੇਰੀ ਉਹ ਨਿੱਕੀ ਜਿਹੀ ਕੋਸ਼ਿਸ਼ ਸੀ ਕਿ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਧਿਰਾਂ ਸੀਗੀਆਂ ਉਹ ਇਸ ਗੱਲ ਤੇ ਇਕਮਤ ਹੋ ਗਈਆਂ ਕਿ ਹੁਣ ਬਹੁਤੀ ਦੇਰ ਜਿਹੜੀ ਉਹ ਸਾਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਅੱਜ ਸਿਵੇ ਦੀਆਂ ਲੱਕੜਾਂ ਦੇ ਵਿੱਚ ਕਿਸੇ ਦਾ ਪੁੱਤ ਪਿਆ, ਹੋ ਸਕਦਾ ਕੱਲ ਨੂੰ ਇਹ ਨੌਬਤ ਸਾਡੇ ਤੇ ਆ ਜਾਵੇ। ਜੀ
ਜੀ ਬਿਲਕੁਲ, ਇਹ ਬਹੁਤ ਇੰਪੋਰਟੈਂਟ ਚੀਜ਼ ਆ। ਅਤੇ ਖਾਸ ਕਰਕੇ ਮਿੰਟੂ ਜੀ, ਉਦੋਂ ਜਦੋਂ ਤੁਸੀਂ ਅਜਿਹੀ ਜਿਹੜੀ ਦਲਦਲ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਆ, ਤੁਹਾਡੀਆਂ ਗੱਲਾਂ ਬਹੁਤ ਮਾਇਨੇ ਰੱਖਦੀਆਂ ਆ। ਤੁਸੀਂ ਅਜਿਹੀ ਜਿਹੜੀ ਸਿਚੁਏਸ਼ਨ ਦੇ ਵਿੱਚ ਜਿਹੜੇ ਲੋਕ ਫਸੇ ਨੇ ਜਾਂ ਪਰਿਵਾਰ ਵਾਲੇ ਫਸੇ ਨੇ, ਤੁਸੀਂ ਇਹਦੇ ਵਿੱਚੋਂ ਬਾਹਰ ਨਿਕਲੇ ਆ, ਕੀ ਉਹਨਾਂ ਦੇ ਵਿੱਚ ਜਿਹੜਾ ਜਜ਼ਬਾ ਹੋਣਾ ਚਾਹੀਦਾ? ਕਿਉਂਕਿ ਹੌਸਲਾ ਬੰਦੇ ਦਾ ਬਹੁਤ ਜਲਦੀ ਪਸਤ ਵੀ ਹੋ ਜਾਂਦਾ ਦੇਖ ਕੇ ਵੀ ਇੰਨੇ ਘੱਟ ਸਮੇਂ ਦੇ ਵਿੱਚ ਇੰਨੀਆਂ ਲਾਸ਼ਾਂ ਜਦੋਂ ਦੇਖਦਾ ਆ, ਸੋਸ਼ਲ ਮੀਡੀਆ ਇੰਨਾ ਜ਼ਿਆਦਾ ਸਰਗਰਮ ਆ, ਸਾਰਾ ਕੁਛ ਅੱਗ ਵਾਂਗੂ ਜਿਹੜਾ ਆ ਉਹਦੇ ਉੱਤੇ ਫੈਲ ਜਾਂਦਾ ਆ। ਕੀ ਤੁਸੀਂ ਲੋਕਾਂ ਨੂੰ ਜਿਹੜਾ ਆ ਕੁਛ ਆਪਣੇ ਵੱਲੋਂ ਜਿਹੜੇ ਸੁਝਾਅ ਦੇਣਾ ਚਾਹੁੰਦੇ ਆ, ਜਾਂ ਕਿੱਦਾਂ ਜਿਹੜਾ ਆ ਵੀ ਇਸ ਚੀਜ਼ ਤੋਂ ਹਤਾਸ਼ ਹੋਣ ਦੀ ਬਜਾਏ ਆਪਾਂ ਕਿੱਦਾਂ ਤਗੜੇ ਹੋ ਕੇ ਇਸ ਦਾ ਸਾਹਮਣਾ ਕਰ ਸਕਦੇ ਆ? ਬਿਲਕੁਲ, ਇਹ ਹੁਣ ਜਿਹੜਾ ਦੌਰ ਆ, ਦੇਖੋ ਇਹਦੇ ਵਿੱਚ ਹੁਣ ਬਿਮਾਰੀ ਲੁਕਾ ਕੇ ਤੁਸੀਂ ਨਹੀਂ ਜੀ ਸਕਦੇ। ਬਿਮਾਰੀ ਤੇ ਤੁਹਾਨੂੰ ਦੱਸਣੀ ਪਊਗੀ ਜੇ ਤੁਹਾਨੂੰ ਪਤਾ ਲੱਗਾ, ਕਿਉਂਕਿ ਅੱਗੇ ਤੇ ਕਾਕਿਆਂ ਦਾ ਮੁੱਦਾ ਸੀ, ਹੁਣ ਤੇ ਸਾਡੀਆਂ ਕਾਕੀਆਂ ਦਾ ਵੀ ਮੁੱਦਾ ਆ ਗਿਆ। ਇਸ ਬਿਮਾਰੀ ਨੂੰ ਤੁਸੀਂ ਢੋ ਨਹੀਂ ਸਕਦੇ, ਲੁਕੋ ਨਹੀਂ ਸਕਦੇ। ਇਸ ਬਿਮਾਰੀ ਨੂੰ ਠੀਕ ਕਰਨ ਦਾ ਯਤਨ ਕਰੋ, ਸਭ ਤੋਂ ਵੱਡੀ ਗੱਲ ਆ। ਦੂਸਰੀ ਗੱਲ ਇਹ ਆ ਕਿ ਦੇਖੋ, ਮੈਂ ਜਿੰਨਾ ਕੁ ਦੇਖਦਾ, ਜਿੰਨੀ ਕੁ ਮੈਨੂੰ ਸੂਝ-ਬੂਝ ਆ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਕੋਲ ਕੋਈ ਆਦਰਸ਼ ਨਹੀਂ ਹੈ, ਕੋਈ ਉਹਦੇ ਕੋਲ ਆਈਡੀਓਲੋਜੀ ਨਹੀਂ ਹੈ। ਜਿੱਦਾਂ ਅੱਗੇ ਗੁਰਬਾਣੀ ਦਾ ਫਲਸਫਾ ਉਹ ਘੱਟੋ ਘੱਟ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਰੱਖਦਾ ਸੀਗਾ, ਤਾਂ ਉਸ ਫਲਸਫੇ ਤੋਂ ਵੀ ਇੱਕ ਦੂਰੀ ਹੈ ਜਿਹੜੀ ਉਹ ਮਾਰਦੀ ਪਈ ਆ। ਮਹਾਨ ਫਲਸਫਾ ਸੀਗਾ, ਉਹਦੇ ਤੋਂ ਵੀ ਸਾਡਾ ਸਮਾਜ ਥੋੜਾ ਦੂਰ ਹੋਇਆ, ਪਰੇ ਹੋਇਆ। ਆਈਡੀਓਲੋਜੀ ਹੁੰਦੀ ਸੀ ਅੱਗੇ, ਚਲੋ ਚਾਹੇ ਕਿਸੇ ਦੀ ਖੱਬੇ ਪੱਖੀ ਆ, ਕਿਸੇ ਦੀ ਸੱਜੇ ਪੱਖੀ ਆ, ਆਈਡੀਓਲੋਜੀ ਵੀ ਬੜੀ ਮਹੱਤਤਾ ਰੱਖਦੀ ਸੀ। ਉਹ ਆਈਡੀਓਲੋਜੀ ਵੀ ਜਿਹੜੀ ਆ ਉਹ ਹੌਲੀ 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 ਟੁੱਟਦੀ ਜਾ ਰਹੀ ਹੈ ਨੌਜਵਾਨ ਪੀੜ੍ਹੀ ਚੋਂ। ਫਿਰ ਕਈ ਚੀਜ਼ਾਂ ਨੇ ਕਿ ਸਮਾਜ ਦੇ ਵਿੱਚ ਸਾਡੇ ਜਦੋਂ ਮੁੰਡਾ ਪੜ੍ਹਦਾ ਜਾਂ ਕੁੜੀ ਕੋਈ ਪੜ੍ਹਦੀ ਆ, ਉਹਦੇ ਕੋਲ ਸਿਰਫ ਇੱਕੋ ਟਾਰਗੇਟ ਆ ਕਿ ਨੌਕਰੀ ਲੈਣੀ ਆ। ਤੇ ਜਦੋਂ ਹੁਣ ਇਹ ਸਾਫ਼ ਹੋ ਗਿਆ ਕਿ ਇਸ ਸੈਕਟਰ ਦੇ ਵਿੱਚ, ਖਾਸ ਤੌਰ ਤੇ ਜਿਹੜਾ ਸਰਕਾਰੀ ਸੈਕਟਰ ਆ, ਉੱਥੇ ਨੌਕਰੀ ਤੁਹਾਨੂੰ ਮਿਲ ਹੀ ਨਹੀਂ ਸਕਦੀ, ਤਾਂ ਹਤਾਸ਼ਾ, ਨਿਰਾਸ਼ਾ ਜਿਹੜੀ ਪਹਿਲਾਂ ਸਿਰ ਤੇ ਸਿਰਫ ਇੱਕੋ ਮੰਤਵ ਰਹਿ ਗਿਆ, ਹਾਈਲਾਈਟਸ ਕਰੋ। ਹੁਣ ਹਰੇਕ ਬੰਦਾ ਹਾਈਲਾਈਟਸ ਨਹੀਂ ਕਰ ਸਕਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਵੇਖਣੀਆਂ ਪੈਣਗੀਆਂ ਕਿ ਨੌਜਵਾਨਾਂ ਨੂੰ ਆਈਡੀਓਲੋਜੀ ਦਿੱਤੀ ਜਾਵੇ, ਉਹਨਾਂ ਨੂੰ ਅਲੜ ਰੇਸ ਦੇ ਵਿੱਚ ਪ੍ਰਪੇਅਰ ਕੀਤਾ ਜਾਵੇ ਸਮਾਜੀ ਵਰਤਾਰਿਆਂ ਵਾਸਤੇ। ਫਿਰ ਇਹ ਤੋਂ ਵੱਡੀ ਚੀਜ਼ ਜਿਹੜੀ ਅਗਲੀ ਚੀਜ਼ ਆ ਕਿ ਅਸੀਂ ਨਸ਼ੇ ਛੁਡਾ ਰਹੇ ਹਾਂ, ਬੜੀ ਕਾਮਯਾਬੀ ਨਾਲ ਸਾਡੇ ਮੁੰਡੇ ਛੱਡ ਜਾਂਦੇ ਆ। ਮੈਂ ਦੇਖਦਾ ਆਮ ਤੌਰ ਤੇ ਜਿਹੜਾ ਵੀ ਨਸ਼ੇੜੀ ਹੁੰਦਾ ਉਹਨੂੰ ਇੱਕ ਅੱਧੀ ਵਾਰੀ ਨਸ਼ਾ ਛਡਾਊ ਕੇਂਦਰਾਂ 'ਚ ਜ਼ਰੂਰ ਚੁਕਾਇਆ ਜਾਂਦਾ, ਜੇ ਨਹੀਂ ਤਾਂ ਉਹਨੂੰ ਪੁਲਿਸ ਵਾਲੇ ਚੁੱਕ ਕੇ ਜੇਲ੍ਹ 'ਚ ਸੁੱਟ ਦਿੰਦੇ ਆ, ਤਾਂ ਉੱਥੋਂ ਬਚ ਕੇ ਆ ਜਾਂਦਾ, ਛੱਡ ਕੇ ਆ ਜਾਂਦਾ। ਪਰ ਫਿਰ ਮੈਂ ਜਿੱਦਾਂ ਕਹੂੰਗਾ ਕਿ ਉਹੀ ਚੀਜ਼ ਫਿਰ ਮਾਰ ਕਰਦੀ ਆ ਕਿ ਉਹਦੇ ਕੋਲ ਕੋਈ ਟੀਚਾ ਨਹੀਂ ਹੁੰਦਾ। ਉਹ ਕਹਿੰਦਾ ਕਿ ਕੰਮ ਤੇ ਕੋਈ ਹੈ ਨੀ ਗਾ, ਵਿਹਲਾ ਹੀ ਆ। ਤਾਂ ਫਿਰ 4 ਦਿਨ ਜਿਹੜੇ ਨਜ਼ਾਰੇ ਨਾਲ ਕੱਟੇ ਜਾਂਦੇ, ਕੱਟ ਕੇ ਤੇ ਸੰਸਾਰ ਤੋਂ ਚੱਲੀਏ, ਆਪਾਂ ਕੀ ਲੈਣਾ ਦੇਣਾ। ਸੋ ਇਹ ਚੀਜ਼ ਆ ਕਿ ਸਾਡੇ ਮੁੰਡੇ ਕੁੜੀਆਂ ਕੋਲ, ਬਹੁਤਿਆਂ ਕੋਲ ਟੀਚੇ ਵੀ ਨਹੀਂ ਹੁੰਦੇ, ਔਰ ਇਹ ਪਹਿਲਾਂ ਵੀ ਨਹੀਂ ਹੁੰਦੇ। ਨਸ਼ੇ ਦੀ ਦਲਦਲ 'ਚ ਡਿੱਗਣ ਤੋਂ ਬਾਅਦ ਜਦੋਂ ਨਿਕਲਦੇ ਆ ਉਦੋਂ ਵੀ ਨਹੀਂ ਹੁੰਦੇ। ਤਾਂ ਜੇ ਕੋਈ ਵਿਹਲਾ ਬੰਦਾ ਉਹਨੂੰ ਟੀਚਾ ਨਾ ਦਿੱਤਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਉਹਦੀ ਸੰਗਤ ਜਿਹੜੀ ਆ ਨਾ, ਚਾਹੇ ਉਹ ਕਲਾਪੇ ਦੀ ਸੰਗਤ ਹੀ ਆ, ਉਹ ਉਹਨੂੰ ਮਾਰੇਗੀ। ਕਈ ਚੀਜ਼ਾਂ, ਕਈ ਪੱਖ ਏਦਾਂ ਦੇ। ਸੋ ਸਭ ਤੋਂ ਜ਼ਰੂਰੀ ਇਹੋ ਹੀ ਆ ਕਿ ਜੇ ਤੁਹਾਡੇ ਘਰ ਦੇ ਵਿੱਚ ਇਹ ਬਿਮਾਰੀ ਲੱਗੀ ਆ, ਇਸ ਬਿਮਾਰੀ ਨੂੰ ਲੁਕੋ ਨਾ, ਇਸ ਬਿਮਾਰੀ ਦੇ ਹੱਲ ਖੋਜੋ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਪ੍ਰੇਰੋ, ਆਪਣੇ ਬੱਚੇ ਨੂੰ ਪ੍ਰੇਰੋ ਕਿ ਇਸ ਦਲਦਲ 'ਚ ਤੂੰ ਆਪਣੀ ਮਰਜ਼ੀ ਨਾਲ ਡਿੱਗਿਆ ਸੀਗਾ, ਉੱਠਣਾ ਤੂੰ ਆਪਣੀ ਹਿੰਮਤ ਦੇ ਨਾਲ ਹੈ, ਤੇਰੀ ਹਿੰਮਤ ਹੈ, ਹਾਂ ਅਸੀਂ ਇਮਦਾਦ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਇਹ ਚੀਜ਼ ਜਿਹੜੀ ਹੈ ਨਾ ਪ੍ਰੇਰ ਕੇ ਕੱਢੀ ਜਾ ਸਕਦੀ ਆ। ਪਰ ਇੱਕ ਮੈਂ ਤੁਹਾਨੂੰ ਦੱਸੂਗਾ ਕਿ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੈਂ ਜੋ ਟ੍ਰੈਂਡ ਦੇਖਦਾ ਕਿ ਕੁਛ % ਬੰਦੇ ਹੀ ਆ ਜਿਹੜੇ ਇਸ ਦਲਦਲ 'ਚੋਂ ਬਚ ਕੇ ਮੁੜ ਕੇ ਕਾਮਯਾਬ ਹੁੰਦੇ, ਕੁਛ % ਲਾ ਲਓ 5-10%, ਨਹੀਂ ਤਾਂ 80-90% ਏਦਾਂ ਦੀ ਆ ਕਿ ਉਹ, ਜਿਵੇਂ ਮੈਂ ਤੁਹਾਨੂੰ ਕਿਹਾ, ਨਾ ਕੋਈ ਟੀਚੇ, ਨਾ ਕੋਈ ਆਈਡੀਓਲੋਜੀ, ਨਾ ਕੋਈ ਫਲਸਫਾ, ਉਹ ਫਿਰ ਉਸੇ ਕਹਾਣੀ 'ਚ ਡਿੱਗ ਪੈਂਦੇ ਆ, ਬਾਰ-ਬਾਰ ਫਸਦੇ ਨੇ ਉੱਥੇ ਹੀ ਜਦ ਜਾ ਕੇ ਉਹ ਡਿੱਗਦੇ ਨੇ। ਇਹ ਬਿਲਕੁਲ ਬਹੁਤ ਵੱਡੀ ਚੀਜ਼ ਆ। ਆਈ ਥਿੰਕ ਇਹਦੇ ਵਿੱਚ ਇੱਕ ਇਹ ਵੀ ਅਸਰ ਦੇਖਿਆ ਜਾ ਰਿਹਾ ਵੀ ਅੱਗੇ ਪਰਿਵਾਰ ਵੀ ਵੱਡੇ ਸੀਗੇ ਪਿੰਡਾਂ ਦੇ ਵਿੱਚ, ਜਿਹੜਾ ਉਹ ਵੀ ਪਰਿਵਾਰਾਂ ਵਾਲਾ ਮਾਹੌਲ ਸੀ। ਹੁਣ ਇੱਕ ਜਿਹੜਾ ਇੱਕ ਫੈਮਿਲੀ ਸਪੋਰਟ ਸਿਸਟਮ ਆ ਉਹ ਵੀ ਘਟਦਾ ਆ। ਈਰਖਾ ਇੰਨੀ ਆ, ਜੈਲਸੀ ਇੰਨੀ ਆ, ਉਹ ਜਾਣ ਬੁੱਝ ਕੇ ਸਗੋਂ ਗਾਂਹ ਨਿਆਣਿਆਂ ਨੂੰ ਇੱਕ ਦੂਜੇ ਦੇ ਜਿਹੜੇ ਆ ਉਹ ਇੱਦਾਂ ਕਰਨ ਵੱਲ ਜਿਹੜੇ ਉਹ ਪ੍ਰੇਰਿਤ ਜਿਹੜੇ ਉਹ ਕਰਦੇ ਨੇ। ਪਰ ਅਫਸੋਸ ਵਾਲੀ ਗੱਲ ਹੋਈ ਪਈ ਆ ਵੀ ਜਿਹੜੇ ਪੰਜਾਬੀਆਂ ਦਾ ਇੱਦਾਂ ਦਾ ਸੁਭਾਅ ਨਹੀਂ ਸੀ, ਪਰ ਇੱਦਾਂ ਦਾ ਜਿਹੜਾ ਹੋਈ ਜਾ ਰਿਹਾ ਆ। ਆਈ ਥਿੰਕ ਇੱਧਰੋਂ ਮੋੜਾ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਬੜੀ ਤੁਸੀਂ ਖੂਬਸੂਰਤ ਗੱਲ ਕਹੀ ਕਿ ਜਿਹੜੇ ਸਾਡੇ ਯੂਨਾਈਟ ਪਰਿਵਾਰ ਹੁੰਦੇ ਸੀਗੇ, ਪਰਿਵਾਰ ਜਿਹਨਾਂ ਨੂੰ ਆਪਾਂ ਸੰਯੁਕਤ ਪਰਿਵਾਰ ਕਹਿ ਦਿੰਦੇ ਆ, ਉਹ ਹੁਣ ਇਕਾਂਗੀ ਪਰਿਵਾਰਾਂ 'ਚ ਤਬਦੀਲ ਹੋਇਆ। ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਖੂਬਸੂਰਤ ਤੁਸੀਂ ਗੱਲ ਕਹੀ ਆ ਕਿ ਜਦੋਂ ਅਸੀਂ ਸੰਯੁਕਤ ਪਰਿਵਾਰਾਂ 'ਚ ਹੁੰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਚਾਚੇ ਤਾਇਆਂ ਤੋਂ ਹੀ ਸਿੱਖਣ ਨੂੰ ਮਿਲ ਜਾਂਦੀਆਂ।
ਬਹੁਤ ਸਾਰੀਆਂ ਚੀਜ਼ਾਂ ਜਿਹੜਾ ਮਾਂ-ਬਾਪ ਸਾਨੂੰ ਨਹੀਂ ਸਮਝਾ ਸਕਦਾ, ਉਹ ਵਲ ਪਾ ਕੇ ਸਾਡਾ ਚਾਚਾ ਤਾਇਆ ਸਾਨੂੰ ਸਮਝਾ ਦਿੰਦਾ ਸੀ, ਦਾਦੀ ਦਾਦਾ ਸਾਨੂੰ ਸਮਝਾ ਦਿੰਦਾ ਸੀ। ਉਹ ਜਿਹੜੇ ਪਰਿਵਾਰ ਟੁੱਟੇ, ਜੋ ਇਕਾਂਕੀ ਪਰਿਵਾਰਾਂ 'ਚ ਆਪਾਂ ਤਬਦੀਲ ਹੋਇਆ, ਮੇਰੇ ਖਿਆਲ ਦੇ ਨਾਲ ਉਹ ਬਹੁਤ ਵੱਡਾ ਫੈਕਟ ਹੈ ਜਿਹੜਾ ਤੁਸੀਂ ਇਹ ਆਪਣੇ ਆਪ ਦੇ ਵਿੱਚ ਮੈਂਸ਼ਨ ਕੀਤਾ। ਬਹੁਤ ਵਧੀਆ ਚੀਜ਼ ਹੈ ਇਹ ਜੇ ਵਿਚਾਰੀ ਜਾਵੇ ਜੀ। ਤੇ ਮਿੰਟੂ ਜੀ, ਜਿਹੜਾ ਆਪਾਂ ਇੱਕ ਬ੍ਰੇਕ ਲਵਾਂਗੇ ਤੇ ਸਮਾਂ ਆਪਣੇ ਕੋਲ ਥੋੜਾ ਹੈ, ਪਰ ਜਿੰਨੇ ਕੁ ਆਪਾਂ ਕਾਲਸ ਵੱਧ ਤੋਂ ਵੱਧ ਲੈ ਸਕਦੇ ਹਾਂ, ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਜਿਹੜਾ ਕਾਲ ਕਰ ਸਕਦੇ ਹੋ। ਹੁਣ ਫੋਨ ਲਾਈਨਸ ਓਪਨ ਨੇ 408 272 5200 4082725200 ਤੇ ਕਾਲ ਕਰਕੇ ਜਿੰਨਾ ਸਮਾਂ ਆਪਣੇ ਕੋਲ ਬਚਿਆ ਉਹਦੇ ਵਿੱਚ ਵੱਧ ਤੋਂ ਵੱਧ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਤੇ ਇੱਕ ਬਹੁਤ ਹੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਹਾਜ਼ਰ ਹੋ ਰਹੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ASL ਫਿਊਲ ਕਾਰਡਸ ਟਰੱਕਰਜ਼ ਲਈ ਡੀਜ਼ਲ ਤੇ ਡਾਲਰ ਬਚਾਉਣ ਦਾ ਜਨੂਨ ਰੱਖਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਤੁਸੀਂ ਡਾਲਰ ਆਪਣੀ ਜੇਬਾਂ ਵਿੱਚ ਜਾਂਦੇ ਦੇਖੋਗੇ। ASL ਫਿਊਲ ਕਾਰਡਸ ਵਾਲੇ ਵਚਨਬੱਧ ਨੇ ਕਿ ਤੁਹਾਨੂੰ ਪੂਰੇ ਨਾਰਥ ਅਮਰੀਕਾ ਵਿੱਚ ਸਸਤਾ ਡੀਜ਼ਲ ਦਿਵਾਉਣਗੇ। ASL ਦੇ ਫਿਊਲ ਕਾਰਡਸ ਵਰਤਣ ਤੇ 25 ਸੈਂਟ ਪਰ ਗੈਲਨ ਤੱਕ ਡੀਜ਼ਲ ਤੇ ਡਿਸਕਾਊਂਟ ਮਿਲ ਸਕਦਾ ਹੈ। ਕੋਈ ਲੁਕੀ ਹੋਈ ਫੀਸ ਨਹੀਂ। ਹੋਰ ਜਾਣਕਾਰੀ ਲਈ ਕਾਲ 313-319-0290 313 319 0290 313-319-0290। ਟਰੱਕਿੰਗ ਇੰਡਸਟਰੀ ਨਾਲ ਜੁੜੇ ਸਾਰੇ ਪੰਜਾਬੀਆਂ ਵੱਲੋਂ ਮਿਲ ਕੇ ਬਣਾਈ ਗਈ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਨਾਪਟਾ, ਜਿਸ ਦੇ ਮੈਂਬਰ ਬਣਨ ਵਾਲਿਆਂ ਨੂੰ ਕਈ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਵਿੱਚ ਫਿਊਲ, ਟਾਇਰ, ਪਾਰਟਸ, ਸੌਫਟਵੇਅਰ, ਪ੍ਰਿੰਟਿੰਗ ਤੇ ਹੋਰ ਕਈ ਚੀਜ਼ਾਂ ਤੇ ਡਿਸਕਾਊਂਟ ਮਿਲੂਗਾ। ਨਵੇਂ ਬਣ ਰਹੇ ਅਤੇ ਬਦਲ ਰਹੇ ਟਰੱਕਿੰਗ ਲਾਜ਼ ਦੇ ਉੱਤੇ ਪੰਜਾਬੀ ਵਿੱਚ ਐਜੂਕੇਸ਼ਨਲ ਸੈਮੀਨਾਰ ਹੋਣਗੇ। ਜਿਹੜੇ ਵੀ ਪੰਜਾਬੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਹਨ ਉਹ ਨਾਪਟਾ ਦੇ ਮੈਂਬਰ ਜ਼ਰੂਰ ਬਣੋ। ਹੋਰ ਜਾਣਕਾਰੀ ਲਈ ਵਿਜ਼ਿਟ www.gonapta.org ਜਾਂ ਕਾਲ 1-877-622-1313 1-877-622-1313 gonapta.org। ਫ੍ਰੈਜ਼ਨੋ ਬੇਸਡ ਪੈਮੋਇਸਟ ਫਰੇਟ ਕੰਪਨੀ ਨੂੰ ਇਸ ਟਾਈਮ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਈਸਟ ਦੇ ਭਰੇ ਭਰਾਏ ਲੋਡ ਹੋਣਗੇ। ਮੰਡੇ ਟੂ ਸੈਟਰਡੇ ਤੱਕ ਕੰਮ ਹੋਵੇਗਾ। ਵੀਕਐਂਡ ਤੁਸੀਂ ਘਰੇ ਬਤੀਤ ਕਰ ਸਕਦੇ ਹੋ। $6,000 ਤੋਂ ਵੱਧ ਪਰ ਮੰਥ ਕਮਾਉਣ ਦਾ ਮੌਕਾ ਹੈ। ਹੋਰ ਜਾਣਕਾਰੀ ਲਈ ਕਾਲ ਬਿੱਟੂ ਸੰਘੇੜਾ 831 594 9675 831-594-9675। ਹਾਈਵੇ I-5 ਦੇ ਉੱਤੇ ਲੈਥਰੋਪ ਦੇ ਨਜ਼ਦੀਕ ਟੈਸਲਾ ਦੀ ਬਿਲਡਿੰਗ ਦੇ ਪਿੱਛੇ 1500 ਸਕੁਅਰ ਫਿੱਟ ਦਾ ਵੇਅਰ ਹਾਊਸ, ਜਿਸ ਵਿੱਚ 3 ਆਫਿਸ ਤਿਆਰ ਹਨ, ਰੈਂਟ ਲਈ ਮੌਜੂਦ ਹੈ। ਇਸ ਨੂੰ ਵੇਅਰ ਹਾਊਸ ਜਾਂ ਆਫਿਸ ਦੀ ਬਿਲਡਿੰਗ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਕਾਲ 510 377 5320 510 377 5320। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਜਲਦੀ ਵੱਧ ਤੋਂ ਵੱਧ ਜਿਹੜੇ ਆਪਣੇ ਸਰੋਤਿਆਂ ਦੀਆਂ ਕਾਲਸ ਆ ਉਹ ਲੈਂਦੇ ਹਾਂ। ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਆਪਣੇ ਨਾਲ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਸਾਰੇ ਪੰਜਾਬੀ USA ਪਰਿਵਾਰ ਨੂੰ ਤੇ ਸਿੱਖ ਜਗਤ ਨੂੰ ਛੇਵੇਂ ਪਾਤਸ਼ਾਹ ਜੀ ਪ੍ਰਕਾਸ਼ ਦੀਆਂ ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ, ਧੰਨਵਾਦ। ਤੇ ਹਾਂਜੀ, ਤੇ ਬਾਕੀ ਮਿੰਟੂ ਜੀ, ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਇਹ ਮੁਹਿੰਮ ਵਿੱਢੀ ਆ, ਅਸੀਂ ਤੁਹਾਡੇ ਨਾਲ ਆ ਹਰ ਤਰ੍ਹਾਂ ਦੇ ਨਾਲ। ਬਹੁਤ ਵਧੀਆ ਉਪਰਾਲਾ, ਧੰਨਵਾਦ ਤੁਹਾਡਾ ਕਰਦੇ ਹਾਂ। ਤੇ ਮੇਰਾ ਸਵਾਲ ਇਹ ਜੇ ਪਿੱਛੇ ਜਿਹਾ ਬਹੁਤ ਜਿਹੜਾ ਭਾਰਤ ਫੌਜ ਦਾ ਜਵਾਨ ਸੀ ਪਾਕਿਸਤਾਨ ਦੇ ਵਿੱਚ ਫੜਿਆ ਆ, ਪਹਿਲਾਂ ਬੜਾ ਉਹਦਾ ਰੌਲਾ ਪਿਆ, ਹੁਣ ਮੁੜ ਕੇ ਉਹਦੀ ਕੋਈ ਖਬਰਯੋਗ ਸੁਗ ਨਿਕਲੀ, ਉਹ ਤੇ ਅਪਡੇਟ ਕਰਿਓ ਜੀ ਵੀ ਜੀ, ਕੱਟਿਓ ਨਾ। ਕਾਹਦੇ ਬਾਰੇ ਇਹਨਾਂ ਨੇ ਕਿਹਾ ਜੀ? ਭਾਰਤੀ ਜਵਾਨ ਜਿਹੜਾ ਆ ਫੜਿਆ ਗਿਆ ਸੀ ਪਾਕਿਸਤਾਨ ਦੇ ਵਿੱਚ, ਕਹਿੰਦੇ ਆ ਕੋਈ ਤੇ ਕਹਿੰਦੇ ਪਹਿਲਾਂ ਬਹੁਤ ਖਬਰਾਂ ਸੀ, ਹੁਣ ਉਸ ਦੇ ਬਾਰੇ ਅਪਡੇਟ ਨਹੀਂ। ਇੱਕ ਤੇ ਕੁਲਭੂਸ਼ਣ ਹੈ ਨਾ, ਕੁਲਭੂਸ਼ਣ ਯਾਦਵ। ਜੀ 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 ਜੀ। ਕੁਲਭੂਸ਼ਣ ਯਾਦਵ ਦਾ ਤਾਂ ਨਹੀਂ ਮਸਲਾ, ਕਿਉਂਕਿ ਉਹ ਬਹੁਤ ਹਾਈ ਪ੍ਰੋਫਾਈਲ ਸੀਗਾ। ਕੁਲਭੂਸ਼ਣ ਯਾਦਵ ਦੀ ਗੱਲ ਕਰ ਰਹੇ ਹੋ ਸਤਨਾਮ ਜੀ? ਹਾਂਜੀ, ਉਹ ਜਿਹਨਾਂ ਦੇ ਆਪਣੇ ਮਾਤਾ ਜੀ ਮਿਲਣ ਗਏ ਸੀ, ਉਹਨਾਂ ਦੀ ਵਾਈਫ ਵੀ ਮਿਲਣ ਗਏ ਸੀ। ਹਾਂਜੀ, ਕੁਲਭੂਸ਼ਣ ਸੀਗਾ, ਕੁਲਭੂਸ਼ਣ ਯਾਦਵ ਸੀਗਾ। ਤਾਂ ਕੁਲਭੂਸ਼ਣ ਯਾਦਵ ਦਾ ਮਸਲਾ ਜਿਹੜਾ ਉਹ ਤੁਹਾਨੂੰ ਪਤਾ ਹੀ ਆ,
ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਆ, ਜਿੱਥੇ ਭਾਰਤ ਤੇ ਪਾਕਿਸਤਾਨ ਆਪੋ ਆਪਣਾ ਪੱਖ ਰੱਖਦੇ ਪਏ। ਭਾਰਤ ਨੇ ਆਪਣਾ ਪੱਖ ਬੜਾ ਖੂਬਸੂਰਤ ਢੰਗ ਨਾਲ ਤੁਹਾਨੂੰ ਪਤਾ ਅੱਗੇ ਰੱਖਿਆ ਸੀਗਾ। ਤਾਂ ਉਸ ਤੋਂ ਬਾਅਦ ਫਿਰ ਇੱਕ ਦਬਾਅ ਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੂੰ ਮਜਬੂਰ ਹੋਣਾ ਪਿਆ, ਇਜਾਜ਼ਤ ਦਿੱਤੀ ਗਈ ਜਦੋਂ ਇਹਨਾਂ ਦੀ ਮਾਤਾ ਔਰ ਇਹਨਾਂ ਦੀ ਵਾਈਫ ਉੱਧਰ ਗਈ ਤਾਂ ਜਿੱਦਾਂ ਦਾ ਬਿਹੇਵ ਕੀਤਾ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਸੀਗਾ। ਸੋ ਹਾਲੇ ਤੱਕ ਉਹ ਮਾਮਲਾ ਪੈਂਡਿੰਗ ਆ ਕੌਮਾਂਤਰੀ ਕੋਰਟ ਦੇ ਵਿੱਚ। ਅੱਗੇ ਕੀ ਬਣਦਾ ਉਹ ਕੌਮਾਂਤਰੀ ਕੋਰਟ ਚੋਂ ਆਪਾਂ ਨੂੰ ਇਨਫੋਰਮੇਸ਼ਨ ਮਿਲੂਗੀ, ਪਰ ਬਹਰਹਾਲ ਉਹ ਕਹਿ ਸਕਦੇ ਹਾਂ ਕਿ ਮਾਮਲਾ ਜਿਹੜਾ ਉਹ ਉੱਥੇ ਦਾ ਉੱਥੇ ਹੀ ਆ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਦਿਆਲ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ। ਜੀ ਧੰਨਵਾਦ ਜੀ, ਤੁਹਾਨੂੰ ਵੀ ਜੀ। ਇੱਕ ਸਵਾਲ ਹੈ ਜੀ, ਇੱਕ ਖੁਦਕਸ਼ੀ ਹੋਈ ਸੀ, ਉਹ ਲਾਸ਼ ਕਿੰਨੇ ਦਿਨ ਰੱਖ ਛੱਡੀ ਸੀ ਤਾਂ ਕੁਝ ਗ੍ਰਿਫਤਾਰੀਆਂ ਦਾ ਉਹਦੇ ਵਿੱਚ ਰੌਲਾ ਸੀ, ਅਸਲ ਗੱਲ ਕੀ ਸੀਗੀ? ਕਿਹੜੀ ਖੁਦਕੁਸ਼ੀ ਦੀ ਗੱਲ ਕਰ ਰਹੇ ਹੋ ਤੁਸੀਂ? ਇੱਕ ਉਹ ਲਾਸ਼ ਕਹਿੰਦੇ ਕਈ ਦਿਨ ਰੱਖ ਛੱਡੀ 24 ਦਿਨ, ਜਿਹੜੀ ਕੱਲ ਪਰਸੋਂ ਖਬਰ ਕੀਤੀ ਸੀ 24 ਦਿਨ ਵਾਲੀ। ਜੀ 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 ਉਹ ਬਠਿੰਡੇ ਦੀ ਸੀਗੀ ਖਬਰ, ਬਠਿੰਡੇ ਜ਼ਿਲ੍ਹੇ ਦੀ ਸੀਗੀ। ਉਹਦੇ ਵਿੱਚ ਇਹ ਸੀਗਾ ਕਿ ਇੱਕ ਕਿਸਾਨ ਸੀਗਾ, ਉਹਦੇ ਨਾਲ ਠੱਗੀ ਹੋ ਗਈ। ਇੱਕ ਤੇ ਇਹ ਕਿ ਇਕਰਾਰਨਾਮੇ ਤੋਂ ਵੱਧ ਜ਼ਮੀਨ ਜਿਹੜੀ ਆ ਉਹਦੀ ਬੈ ਕਰਾ ਲਈ ਗਈ। ਫਿਰ ਉਹ ਜਿਹੜੀ ਰਕਮ ਬਣਦੀ ਸੀਗੀ ਉਹਦੇ ਚ ਵੀ 12-13 ਲੱਖ ਰੁਪਈਆ ਜਿਹੜਾ ਉਹ ਕੱਟ ਦਿੱਤਾ ਗਿਆ ਸੀਗਾ। ਤਾਂ ਉਹਦੇ ਵਿੱਚ ਕੀ ਚੱਕਰ ਸੀਗਾ ਕਿ 2 ਗ੍ਰਿਫਤਾਰੀਆਂ ਕਰ ਲਈਆਂ ਪੁਲਿਸ ਨੇ, ਵਧੀਆ ਕੰਮ ਕੀਤਾ ਕਿ ਨਾਲ ਦੀ ਨਾਲ 2 ਗ੍ਰਿਫਤਾਰੀਆਂ ਕਰ ਲਈਆਂ। ਪਰ ਚੱਕਰ ਇਹ ਪੈ ਗਿਆ ਕਿ ਜਿਹੜਾ ਬੰਦਾ ਉਹ ਘਰ ਵਾਲੇ ਪੀੜਤ ਪਰਿਵਾਰ ਵਾਲੇ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਕਰਾਉਂਦੇ ਪਏ ਸੀਗੇ, ਉਹਨੂੰ ਪੁਲਿਸ ਗ੍ਰਿਫਤਾਰ ਨਹੀਂ ਸੀਗੀ ਕਰ ਰਹੀ। ਤਾਂ ਕਿਉਂਕਿ ਉਹਦਾ ਚੱਕਰ ਇਹ ਸੀਗਾ ਕਿ ਜਿਹੜਾ ਇੱਥੋਂ ਦਾ ਬਠਿੰਡੇ ਇਲਾਕੇ ਦਾ ਨਵਾਂ ਬਣਿਆ ਮੰਤਰੀ ਆ, ਦੱਸਦੇ ਆ ਕਿ ਉਹਦੇ ਨਾਲ ਉਹਦੀ ਕੋਈ ਕਾਟੀ ਸਾਟੀ ਹੈਗੀ ਸੀਗੀ, ਦੋਸ਼ ਇਹ ਲੱਗਦੇ ਸੀਗੇ। ਸੋ ਇਸ ਕਰਕੇ ਕਿ ਉਸ ਬੰਦੇ ਨੂੰ ਮੁੱਖ ਮੁਲਜ਼ਮ ਜਿਹੜਾ ਕਿ ਨਾਮਜ਼ਦ ਕਰਾਇਆ ਗਿਆ ਸੀ ਪੀੜਤ ਪਰਿਵਾਰ ਵੱਲੋਂ, ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਇਸ ਦੇਹ ਦਾ ਅੰਤਮ ਸੰਸਕਾਰ ਨਹੀਂ ਕਰਾਂਗੇ। ਸੋ ਇਸ ਕਰਕੇ ਉਹ ਜਿਹੜੀ ਦੇਹ ਸੀਗੀ ਉਹ ਕਈ ਦਿਨ ਤੱਕ ਉੱਥੇ ਮੋਰਚਰੀ ਚ ਪਈ ਰਹੀ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਬਿਕਰਮ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਭਾਜੀ, ਮੇਰਾ ਇੱਕ ਸਵਾਲ ਸੀਗਾ ਵੀ ਮਿੰਟੂ ਭਾਜੀ ਹੁਣੀ, ਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ। ਭਾਜੀ ਜਿਹੜਾ ਆਪਣਾ ਫਾਇਰ ਚੱਲ ਰਹੀ ਆ, ਇਹਦਾ ਦੁਆਬੇ ਏਰੀਏ ਦੇ ਵਿੱਚ ਕਿੱਦਾਂ ਆ, ਕੀ ਹੈਗਾ ਇਹਦੀ ਸਿਚੁਏਸ਼ਨ ਜਿਹੜੀ ਹੈ ਇਸ ਟਾਈਮ? ਨਹੀਂ, ਇਹ ਕੰਪੇਨ ਏਦਾਂ ਨਹੀਂ ਹੈ ਕਿ ਕੋਈ ਚੋਣ ਪ੍ਰਚਾਰ ਨਹੀਂ ਹੈਗਾ। ਇਹਦਾ ਦੇਖੋ ਆਪੋ ਆਪਣੇ ਪੱਧਰ ਤੇ ਜਿਹੜੇ ਲੋਕ ਜੁੜਦੇ ਪਏ ਇਹਦੇ ਨਾਲ, ਉਹ ਆਪਦੇ ਲੈਵਲ ਤੇ ਕੰਮ ਕਰਦੇ ਪਏ। ਇੱਥੇ ਕੋਈ ਐ ਨਹੀਂਗਾ, ਕੋਈ ਕਮਾਂਡ ਕਰਨ ਵਾਲਾ ਨਹੀਂ ਹੈ, ਕੋਈ ਗਾਈਡ ਕਰਨ ਵਾਲਾ ਨਹੀਂਗਾ, ਸਭ ਕੁਛ ਹੈ ਜਿਹੜਾ ਆਪ ਹੀ ਆ। ਤਾਂ ਮੁੰਡੇ ਕਰਦੇ ਪਏ। ਮੈਨੂੰ ਨਹੀਂ ਪਤਾ ਦੁਆਬੇ ਚ ਕਿਉਂ ਨਹੀਂ ਹੈ, ਕਾਰਨ ਕੀ ਆ, ਪਰ ਇੱਥੇ ਮਾਲਵੇ ਦੇ ਵਿੱਚ ਚੰਗਾ ਲੋਕ ਹੇਠਲੇ ਪੱਧਰ ਤੇ, ਕਿਉਂਕਿ ਮਾਲਵਾ ਜ਼ਿਆਦਾ ਪ੍ਰਭਾਵਿਤ ਹੈ ਇਸ ਸਮੇਂ ਚਿੱਟੇ ਤੋਂ, ਜਾਂ ਮਾਝਾ ਪ੍ਰਭਾਵਿਤ ਆ। ਦੁਆਬੇ ਦਾ ਮੈਨੂੰ ਪਤਾ ਨਹੀਂ ਕਿਉਂਕਿ ਦੁਆਬੇ ਨਾਲ ਸਾਡਾ ਵਾਹ ਘੱਟ ਆ। ਪਰ ਇੰਨਾ ਜ਼ਰੂਰ ਆ ਕਿ ਦੁਆਬੇ ਦੇ ਵਿੱਚ ਠੀਕ ਆ ਕਿ ਜ਼ਮੀਨੀ ਪੱਧਰ ਤੇ ਅਸਰ ਨਾ ਆਊਗਾ। ਜ਼ਮੀਨੀ ਪੱਧਰ ਤੇ ਜੇ ਤੁਸੀਂ ਦੇਖੋਗੇ ਤੇ ਇਹਨਾਂ ਸ਼ਹਿਰਾਂ ਪਿੰਡਾਂ 'ਚ ਵੀ ਕੌਣ ਜਾਣਦਾ ਹੋਊਗਾ ਕਿ ਕੋਈ ਮੂਵਮੈਂਟ ਏਦਾਂ ਦੀ ਵੀ ਚੱਲਦੀ ਪਈ ਆ। ਪਰ ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਅੱਜ ਦਾ ਦੌਰ ਆ ਜਿਹੜਾ ਉਹ ਐਸਾ ਦੌਰ ਆ ਕਿ ਵਿਰੋਧ ਦੀ ਤਾਕਤ ਜਿਹੜੀ ਹੈ ਨਾ, ਉਹ ਡਿਜੀਟਲ ਵਿਰੋਧ ਦੀ ਤਾਕਤ ਵੀ ਬਹੁਤ ਮਾਇਨੇ ਰੱਖਦੀ ਆ। ਇੱਕ ਵਿਰੋਧ ਦਾ ਅੱਜ ਨਵਾਂ ਰੂਪ ਹੈ ਡਿਜੀਟਲ ਵਿਰੋਧ। ਸੋ ਡਿਜੀਟਲ ਵਿਰੋਧ ਹੈ ਨਾ ਜਿਹੜਾ, ਉਹ ਵੀ ਆਪਣੀ ਥਾਂ ਤੇ ਇੰਪੈਕਟ ਪਾਉਂਦਾ ਕਿਤੇ ਨਾ ਕਿਤੇ। ਸੋ ਇਹ ਨਾ ਵੇਖੋ ਕਿ ਕਿੱਥੇ ਕੀ ਅਸਰ ਆ, ਇਹ ਦੇਖੋ ਕਿ ਇਸ ਕੰਪੇਨ ਦੇ ਵਿੱਚ ਕਿੰਨੇ ਕਿੰਨੇ ਬੰਦੇ ਆ ਜਿਹੜੇ ਉਹ ਕਿੱਥੋਂ ਕਿੱਥੋਂ ਜੁੜਦੇ ਪਏ ਆ। ਔਰ ਦੂਜੀ ਚੀਜ਼ ਇਹ ਆ ਕਿ ਉਹਦਾ ਦਬਾਅ ਜਿਹੜਾ ਉਹ ਸਰਕਾਰ ਨੂੰ ਕਿਸ ਤਰੀਕੇ ਨਾਲ ਝੁਕਾ ਰਿਹਾ, ਇਹ ਦੇਖਣ ਦੀ ਜ਼ਰੂਰਤ ਆ। ਬਾਕੀ ਦੁਆਬੇ 'ਚ ਕਿਉਂ ਨਹੀਂ ਹੈ, ਇਹ ਤੇ ਦੁਆਬੀ ਹੀ ਦੱਸ ਸਕਦੇ ਆ। ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਰਮਲ ਸਿੰਘ ਲਾਲੀ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਰਾਜ ਜੀ ਤੇ ਮਿੰਟੂ ਸਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਇੱਕ ਛੋਟਾ ਜਿਹਾ ਸਵਾਲ ਆ ਕਿ ਜਿਹੜੀ UN ਆ ਉਹਦੀਆਂ ਰਾਈਟ, ਆਪਣੀ ਡਿਊਟੀ ਤੇ ਰਿਸਪੌਂਸਿਬਿਲਿਟੀਜ਼ ਕੀ ਹੈਗੀਆਂ ਨੇ? ਕੀ ਉਹ ਆਪਣੀ ਰਿਸਪੌਂਸਿਬਿਲਿਟੀ ਡਿਊਟੀ ਸਹੀਤਾ ਨਾਲ ਨਿਭਾ ਰਹੀ ਆ? ਧੰਨਵਾਦ। UN ਦੀ ਡਿਊਟੀ ਤੇ ਮੁੱਢਲੇ ਤੌਰ ਤੇ ਇਹੋ ਹੀ ਹੈ ਨਾ ਕਿ ਕਿਤੇ ਵੀ ਦੋ ਦੇਸ਼ਾਂ ਦੇ ਦਰਮਿਆਨ ਕੋਈ ਕਨਫਲਿਕਟ ਹੁੰਦਾ
ਉਹਨੂੰ ਰੋਕੇ, ਕਿਸੇ ਵੀ ਦੇਸ਼ ਦੇ ਨਾਲ ਕੋਈ ਦੂਸਰਾ ਦੇਸ਼ ਹੈ ਜਿਹੜਾ ਕੋਈ ਜ਼ਿਆਦਤੀ ਕਰਦਾ ਉਹਨੂੰ ਰੋਕੇ। UN ਦੇ ਮੈਂ ਤੇ ਹੁਣ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ, ਮੈਂ ਸਾਰੇ ਚਾਰਟਰ ਤੇ ਪੜ੍ਹੇ ਨਹੀਂ ਗੇ ਉਹਨਾਂ ਦੇ। ਸੋ ਮੁੱਢਲਾ ਉਹਨਾਂ ਦਾ ਜਿਹੜਾ ਫਰਜ਼ ਆ, ਸਿਧਾਂਤਕ ਫਰਜ਼ ਆ, ਉਹ ਤੇ ਇਹੋ ਹੀ ਆ। ਪਰ UN ਨੂੰ ਕਿਸ ਤਰੀਕੇ ਨਾਲ ਵਰਤਿਆ ਹੁਣ ਤੱਕ, ਉਹ ਵੀ ਇੱਕ ਇਤਿਹਾਸ ਦਾ ਹਿੱਸਾ। ਸੋ UN ਦੀਆਂ ਜਿਹੜੀਆਂ ਸ਼ਕਤੀਆਂ ਨੇ ਜਾਂ ਦਖਲ ਦਾ ਅਧਿਕਾਰ ਖੇਤਰ ਕਿੰਨਾ ਕੁ ਆ ਮੈਨੂੰ ਨਹੀਂ ਪਤਾ, ਪਰ ਇੰਨਾ ਜ਼ਰੂਰ ਆ ਕਿ ਜੇ ਇਤਿਹਾਸ ਖੋਲ ਕੇ ਦੇਖ ਲਓਗੇ UN ਦਾ ਇਤਿਹਾਸ ਵੀ ਹੈ ਜਿਹੜਾ ਉਹ ਬੇਦਾਗ ਨਜ਼ਰ ਨਹੀਂ ਆਊਗਾ ਤੁਹਾਨੂੰ। ਜੀ ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਬਲਵਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂ, ਬਲਵਿੰਦਰ ਸਿੰਘ ਬੋਲ ਰਿਹਾ ਓਰੀਗਨ ਤੋਂ। ਮੇਰਾ ਮਿੰਟੂ ਜੀ ਨੂੰ ਇਹ ਹੈਗਾ, ਬੇਨਤੀ ਹੈਗੀ ਆ ਵੀ ਕੀ ਪਿੰਡ ਵਿੱਚ ਇੱਕ ਬੰਦਾ ਰਹਿੰਦਾ ਹੋਵੇ, ਉਹਨੂੰ ਸਾਰੇ ਬੰਦੇ 5000 ਦੇ ਬੰਦਿਆਂ ਦੀ ਪਤਾ ਹੁੰਦਾ ਵੀ ਕੌਣ ਬੰਦਾ ਕਿਹੋ ਜਿਹਾ। ਕੀ ਅਜੇ ਤੱਕ ਗਵਰਨਮੈਂਟ ਨੂੰ ਇਹੀ ਨਹੀਂ ਪਤਾ ਲੱਗਿਆ ਵੀ ਨਸ਼ੇ ਕਿੱਥੋਂ ਆਉਂਦੇ ਤੇ ਕੌਣ ਵੇਚਦਾ ਤੇ ਕੌਣ ਖਾਂਦਾ? ਇਹ ਫੇਲੀਅਰ ਆ ਗਵਰਨਮੈਂਟ ਦੀ। ਸੋ ਇਹ ਜਿੰਨੇ ਵੀ ਆਪਣੇ ਅਖਬਾਰਾਂ ਵਾਲੇ ਜਾਂ ਜਿੰਨੇ ਵੀ ਆ ਰਹੇ ਨੇ ਆਪਣੇ ਬੁੱਧੀਜੀਵੀ, ਇਹ ਸਹੀ ਸਾਫ਼ ਕਿਉਂ ਨਹੀਂ ਕਹਿੰਦੇ ਤੁਹਾਡੀ ਫੇਲੀਅਰ ਆ? ਇਹ ਕਹਾਣੀਆਂ ਮਾਰੀ ਜਾਂਦੇ ਆਪਾਂ ਸਾਰੇ ਹੀ, ਰਿਜ਼ਲਟ ਜ਼ੀਰੋ ਆ। ਇਹ ਮੇਰੀ ਬੇਨਤੀ ਹੈ ਜਵਾਬ। ਨਹੀਂ ਉਹ ਤੇ ਕਹਿੰਦੇ ਪਏ ਸਰਦਾਰ ਸਾਹਿਬ, ਤੁਸੀਂ ਤੇ ਗਰਮ ਹੋ ਰਹੇ ਹੋ। ਇੱਥੇ ਅਖਬਾਰ ਤੇ ਫੋਲ ਕੇ ਦੇਖੋ, ਅਖਬਾਰਾਂ ਨੇ ਤਾਂ ਤੈਅ ਲਾਈ ਪਈ ਇਹਨਾਂ ਦੀ। ਤੁਸੀਂ ਕਿਸ ਬਿਨਾਂ ਤੇ ਕਹਿ ਰਹੇ ਹੋ ਕਿ ਕੋਈ ਬੋਲਦਾ ਨਹੀਂ ਪੱਤਰਕਾਰ? ਕਿਸ ਬਿਨਾਂ ਤੇ ਕਹਿ ਰਹੇ ਹੋ? ਇੱਥੇ ਤੇ ਤੈਅ ਲਾਈ ਪਈ ਆ ਅਖਬਾਰ। ਨਹੀਂ, ਜ਼ਿੰਮੇਵਾਰ ਸਰਕਾਰ ਆ। ਸਰਕਾਰ ਨੂੰ ਤੇ ਜੋ ਲੋਕ ਰੌਲਾ ਪਾਉਂਦੇ ਪਏ ਆ ਉਹ ਕਿਸੇ ਸਾਧੂ ਸੰਤ ਦੇ ਖਿਲਾਫ ਥੋੜੀ ਪਾਉਂਦੇ ਪਏ ਆ, ਸਰਕਾਰ ਦੇ ਖਿਲਾਫ ਹੀ ਪਾਉਂਦੇ ਪਏ ਨਾ। ਸਰਕਾਰ ਨੂੰ ਹੀ ਜ਼ਿੰਮੇਵਾਰ ਬਣਾ ਰਹੇ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੇ। ਸੋ ਇਹ ਨਾ ਕਹੋ ਕਿ ਕੋਈ ਬੋਲਦਾ ਨਹੀਂ ਹੈ, ਇਹ ਨਾ ਕਹੋ ਕਿ ਕੋਈ ਪੱਤਰਕਾਰ ਲਿਖਦਾ ਨਹੀਂ ਹੈ। ਸਾਰੇ ਆਪੋ ਆਪਣੇ ਪੱਧਰ ਤੇ ਰੌਲਾ ਪਾਉਂਦੇ ਆ ਔਰ ਸਰਕਾਰ ਦੀ ਨਾਕਾਮੀ ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਸਰਦਾਰ ਸਾਹਿਬ। ਪਰ ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਕਰੈਕਟ ਕਰਿਓ ਕਿ ਇੱਥੇ ਬਹੁਤ ਵੱਡੇ ਪੱਧਰ ਤੇ ਸਰਕਾਰ ਦੀ ਮੁਖਾਲਫਤ ਹੋ ਰਹੀ ਹੈ ਪੱਤਰਕਾਰਤਾ ਦੇ ਵਿੱਚ ਵੀ। ਜੀ ਹੁਣ ਆਈ ਥਿੰਕ ਇਹ ਪਤਾ ਨਹੀਂ ਕੀ ਚਾਹੁੰਦੇ ਨੇ ਵੀ ਸ਼ਾਇਦ ਕੁਝ ਲੈ ਕੇ ਜਿਹੜਾ ਸਰਕਾਰ ਕੋਲ ਜਾਣ ਤਾਂ ਹੀ ਜਿਹੜਾ ਪਤਾ ਲੱਗੂਗਾ। ਇਹ ਤਾਂ ਇਹ ਕਈ ਵਾਰ ਜ਼ਿਆਦਾ ਜਜ਼ਬਾਤੀ ਹੁੰਦੇ ਆ ਨਾ, ਤਾਂ ਉਹ ਕਹਿੰਦੇ ਕਿ ਜਾ ਕੇ ਗਿੱਚੀ ਨੂੰ ਹੱਥ ਪਾ ਲਓ ਫਿਰ ਦੇਖੀ ਜਾਓ ਜਿਹੜੀ ਫੇਰ ਹੀ ਲੱਗੂਗੇ ਵੀ ਹਾਂ ਵਿਰੋਧ ਕੀਤਾ ਹੈ। ਅਵਤਾਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਬੇਕਰਫੀਲਡ ਤੋਂ ਜੀ। ਮੈਂ ਮਿੰਟੂ ਜੀ ਨੂੰ ਪੁੱਛਣਾ ਚਾਹੁੰਦਾ ਕਿ ਫੇਸਬੁੱਕ ਤੇ ਇੱਕ ਦਿਨ ਮੈਨੂੰ ਕਿਸੇ ਨੇ ਇੱਕ ਲਿਸਟ ਭੇਜੀ ਜਿਹਦੇ ਵਿੱਚ BJP ਦੇ ਸਾਰੇ ਵੱਡੇ ਵੱਡੇ ਬੰਦਿਆਂ ਦੇ ਨਾਂ ਸੀ ਤੇ ਨਾਲ ਅਗਲੇ ਬੰਨੇ ਅਮਾਊਂਟ ਸੀ ਕਿ ਸਵਿਸ ਬੈਂਕ 'ਚ ਇਹਨਾਂ ਦੇ ਇੰਨੀ ਅਮਾਊਂਟ ਡਿਪੋਜ਼ਿਟ ਆ। ਕਰੀਬ ਸਾਰੇ BJP ਦੇ ਜਿਹੜੇ ਵੱਡੇ ਵੱਡੇ ਲੀਡਰ ਸੀ ਸਾਰਿਆਂ ਦੇ ਹੀ ਨਾਂ ਸੀ, ਅਡਵਾਨੀ ਤੱਕ ਦੇ ਨਾਂ ਸੀ। ਉਹ ਮੈਂ ਸਮਝਦਾ, ਮੈਨੂੰ ਇਹ ਮੈਂ ਪੁੱਛਦਾ ਹੈ ਕਿ ਕੀ ਵਾਕਈ ਜੇ ਉਹ ਸਹੀ ਸੀ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਹੁੰਦਾ, ਤੇ ਜੇ ਉਹ ਗਲਤ ਆ ਤੇ ਉਸ ਬੰਦੇ ਤੇ ਜਿਹੜਾ ਉਹ ਪ੍ਰਚਾਰ ਕਰਦਾ ਉਹਦੇ ਤੇ ਕੇਸ ਕਿਉਂ ਨਹੀਂ ਕਰਦੇ? ਜਾਂ ਇਹ ਕਹਿਣਾ ਵੀ ਮਤਲਬ ਅਸੀਂ ਬੇਈਮਾਨ ਆ ਤੇ ਜਾਂ ਫਿਰ ਜਿਹੜਾ ਬੰਦਾ ਵਾ ਜਿਹਨੇ ਉਹ ਪਾਈ ਆ ਇੰਟਰਨੈਟ ਤੇ ਉਹਨੂੰ ਪੁੱਛਣ ਵੀ ਤੂੰ ਕਿਉਂ ਗਲਤ ਪਾਈ? ਜੀ ਥੈਂਕ ਯੂ ਅਵਤਾਰ ਸਿੰਘ ਜੀ। ਇੰਟਰਨੈਟ ਤੇ ਇਹੋ ਜਿਹੀਆਂ ਚੀਜ਼ਾਂ ਪੈ ਜਾਂਦੀਆਂ ਕਿ ਉਹ ਲੱਭਦੇ ਲਵਾਉਂਦੇ ਮੇਰੇ ਖਿਆਲ ਦੇ ਨਾਲ ਸਦੀਆਂ ਬੀਤ ਜਾਣਗੀਆਂ। ਇਹ ਕੱਲੀ ਇੱਕ ਲਿਸਟ ਨਹੀਂ ਗੀ, ਇੱਕ ਕਾਂਗਰਸੀਆਂ ਦੀ ਵੀ ਆ। ਉਹਨੂੰ ਸ਼ੇਅਰ ਕਰ ਦਿੰਦੇ ਆ, ਉਹਨੂੰ ਸ਼ੇਅਰ ਕਰ ਦਿੰਦੇ ਆ। ਔਰ ਇਹ ਮੈਂ 7-8 ਸਾਲ ਤੋਂ ਦੇਖ ਰਿਹਾ। ਸੋ ਇਹ ਜਿਹੜੀ ਅਥੈਂਟਿਕਲੀ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਗੀ ਜਿਹੜੀ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਹੋ। ਸਵਿਸ ਬੈਂਕ ਕਦੇ ਵੀ ਇੰਨੀ ਇਨਫੋਰਮੇਸ਼ਨ ਨਹੀਂ ਦਿੰਦਾ, ਅੱਜ ਤੱਕ ਨਹੀਂ ਦਿੱਤੀ ਕਿ ਉਹ ਇੱਕ ਰੁਪਈਏ ਦਾ ਹਿਸਾਬ ਕਿਤਾਬ ਬਾਈ ਨੇਮ ਦੇ ਦੂਗਾ ਕਿ ਆਲਾ ਚੱਕੋ ਜੀ ਲਿਸਟ। ਸੋ ਨਾ ਕਾਂਗਰਸੀਆਂ ਦੀ ਸਹੀ ਹੈ ਨਾ ਭਾਜਪਾ ਵਾਲਿਆਂ ਦੀ ਆ। ਤਾਂ ਸਮੇਂ ਕੱਢ ਲਈ ਜਾਂਦੀ ਆ, ਫਰਿੱਜ ਦੇ ਵਿੱਚੋਂ ਕੱਢ ਲਈ ਜਾਂਦੀ ਆ, ਉਹ ਉਹਨਾਂ ਦੀ ਕਰ ਲੈਂਦੇ ਆ, ਉਹ ਉਹਨਾਂ ਦੀ ਕਰ ਲੈਂਦੇ ਆ। ਸੋ ਇਹ ਇੱਕ ਮੈਂ ਕਹੂੰਗਾ ਕਿ IT ਵਾਰ ਤੇ ਜਿਹੜਾ ਉਹ ਠੀਕ ਆ, ਪਰ ਇਹਦੇ ਵਿੱਚ ਭਰੋਸੇਯੋਗਤਾ ਹੈ ਨਹੀਂ ਕਿ ਜਿਹੜੀ ਤੁਸੀਂ ਚਰਚਾ ਕਰ ਰਹੇ ਹੋ ਨਾ ਕਿ ਉਹ ਨਾਮ ਆ ਇੰਨੀ ਅਮਾਊਂਟ ਲਿਖੀ ਹੋਈ ਆ। ਹਾਂ, ਇਹ ਜ਼ਰੂਰ ਹੈ ਜਿੱਦਾਂ ਅੱਜ ਬਹੁਤ ਵੱਡੀ ਖਬਰ ਲੱਗੀ ਹੋਈ ਆ ਕਿ ਉਹਨਾਂ ਨੇ ਦੱਸਿਆ ਕਿ 50% ਮੇਰੇ ਖਿਆਲ ਦੇ ਨਾਲ ਅਮਾਊਂਟ ਜਿਹੜੀ ਆ ਵੱਧ ਗਈ ਆ, ਵਾਧਾ ਹੋ ਗਿਆ, ਸਵਿਸ ਬੈਂਕਾਂ ਦੇ ਵਿੱਚ ਪੈਸਾ ਗਿਆ। ਤਾਂ ਉਹਦੇ ਤੇ ਭਾਰਤੀ ਜਨਤਾ ਪਾਰਟੀ ਦੋਸ਼ ਲੱਗਦੇ ਪਏ, ਦੋਸ਼ ਕਹਿ ਲਓ ਜਾਂ ਸਵਾਲ ਉਹਨਾਂ ਤੇ ਖੜੇ ਹੁੰਦੇ ਪਏ ਕਿ ਤੁਸੀਂ ਤੇ ਕਾਲਾ ਧਨ ਲਿਆਉਣਾ ਸੀਗਾ ਤੇ ਤੁਸੀਂ ਤੇ ਜਾਂਦਾ ਵੀ ਨਹੀਂ ਰੋਕ ਸਕੇ। ਸੋ ਉਹ ਵੱਖਰੀਆਂ ਚੀਜ਼ਾਂ ਨੇ, ਪਰ ਮੈਨੂੰ ਨਹੀਂ ਲੱਗਦਾ ਅੱਜ ਤੱਕ ਮੇਰੀ ਜਾਣਕਾਰੀ 'ਚ ਨਹੀਂ ਹੈਗੀ ਕਿ ਇੰਨੀ ਤਫਸੀਲ ਪੂਰਵਕ ਉਹਨਾਂ ਨੇ ਖਾਤਿਆਂ ਦੀਆਂ ਜਾਣਕਾਰੀਆਂ ਦਿੱਤੀਆਂ ਹੋਣ ਕਿ ਅਡਵਾਨੀ ਸਾਹਿਬ ਦੇ ਇੰਨੇ ਪਏ ਆ ਤੇ ਫਲਾਣੇ ਸਾਹਿਬ ਦੇ ਇੰਨੇ ਪਏ ਆ।
ਜੀ 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 ਬਿਲਕੁਲ। ਜੇ ਸਾਰਾ ਕੁਝ ਉਹਨਾਂ ਨੇ ਦੱਸਣਾ ਹੁੰਦਾ ਤੇ ਸਵਿਸ ਬੈਂਕ ਨੂੰ ਜਾਣਾ ਕਿਉਂ ਸੀ ਲੋਕਾਂ ਜਾਣਾ ਸੀ। ਤੇ ਨਾਲੇ ਅਰੁਣ ਜੇਤਲੀ ਹੁਣਾਂ ਦਾ ਜਿਹੜਾ ਇੱਕ ਅੱਜ ਬਿਆਨ ਆਇਆ, ਕਹਿੰਦੇ ਵੀ ਜਿਹੜਾ ਪੈਸਾ ਸਵਿਸ ਬੈਂਕਾਂ 'ਚ ਜਮ੍ਹਾਂ ਹੁੰਦਾ ਉਹ ਸਾਰਾ ਕਾਲਾ ਧਨ ਨਹੀਂ ਆ, ਤੇ ਜਦੋਂ ਦੂਜੀ ਸਰਕਾਰ ਸੀ ਉਦੋਂ ਜਿਹੜਾ ਵੀ ਜਮ੍ਹਾਂ ਹੁੰਦਾ ਉਹ ਕਾਲਾ ਧਨ ਸੀ। ਅੱਜ ਇਹ ਕੋਰਾ ਹੋ ਕੇ ਉੱਥੇ ਪਹੁੰਚ ਗਿਆ। ਦੇਖੋ ਫਿਰ ਐਂ ਆ ਨਾ, ਇਹੀ ਤੇ ਰਾਜਨੀਤੀ ਆ। ਪੈਮਾਨੇ ਪੈਂਤੜੇ ਦੋਨੇ ਬਦਲਦੇ ਰਹਿੰਦੇ ਆ, ਪੈਮਾਨੇ ਵੀ ਬਦਲ ਜਾਂਦੇ ਆ, ਪੈਂਤੜੇ ਵੀ ਬਦਲ ਜਾਂਦੇ ਆ। ਸੋ ਇਹ ਉਹੀ ਜੇਤਲੀ ਸਾਹਿਬ ਹੈ ਜਿਹੜੇ ਸਿਲੰਡਰ ਚੁੱਕੀ ਫਿਰਦੇ ਹੁੰਦੇ ਸੀ ਮੋਹਰਾਂ ਤੇ ਕਿ ਹਾਈ ਮਹਿੰਗਾਈ, ਹਾਂ ਮਹਿੰਗਾਈ। ਹੁਣ ਸਿਲੰਡਰ ਦੇਖ ਲਓ 450 ਤੋਂ ਕਿੱਥੇ ਚਲੇ ਗਿਆ 750 ਤੱਕ, ਤੇ ਹੁਣ ਕੋਈ ਯਾਦ ਨਹੀਂ। ਇਸ ਤਰ੍ਹਾਂ ਹੀ ਰਾਜਨੀਤੀ ਦਾ ਚਿਹਰਾ ਮੋਹਰਾ ਇਸ ਤਰ੍ਹਾਂ ਦਾ ਹੀ ਆ ਜਿਹੜਾ ਬਦਲਦਾ ਰਹਿੰਦਾ ਪਲ ਦਰ ਪਲ। ਲੋਕਾਂ ਦੇ ਪਤਾ ਨਹੀਂ ਅੱਖਾਂ ਤੋਂ ਪੜਦੇ ਕਦੋਂ ਚੱਕੇ ਜਾਣਗੇ। ਸੁੱਚਾ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਗੁਰਸਰੀਏ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਮੈਂ ਤਾਂ ਬਸ ਇਹਨਾਂ ਕਿ ਪੁੱਛਣਾ, ਮੈਂ ਤਾਂ 2-3 ਦਿਨ ਕਿਤੇ ਬਿਜੀ ਸੀਗਾ, ਸੁਣਿਆ ਨਹੀਂ ਰੇਡੀਓ ਤੇ। ਉਹ ਮੰਤਰੀ ਕਿਹੜਾ ਕੋ ਮਰਿਆ, ਕਹਿੰਦੇ ਸੰਗਰੂਰ ਕੋ ਮੰਤਰੀ ਮਰ ਗਿਆ, ਉਹ ਕਿਹੜਾ ਸੀ ਜੀ? ਉਹ ਸੁਰਿੰਦਰ ਸਿੰਗਲੇ ਦੀ ਗੱਲ ਕਰਦੇ ਹੋ ਤੁਸੀਂ ਸ਼ਾਇਦ। ਸੁਰਿੰਦਰ ਸਿੰਗਲਾ ਹੁੰਦੇ ਸਨ, ਉਹ ਬਠਿੰਡੇ ਦੇ ਸੀਗੇ ਜੀ, ਸੁਰਿੰਦਰ ਸਿੰਗਲਾ ਜੀ। ਜੀ ਉਹਨਾਂ ਦਾ ਦੇਹਾਂਤ ਹੋਇਆ ਤੇ ਸਰਕਾਰੀ ਛੁੱਟੀ ਵੀ ਆ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਕਰਕੇ ਅੱਜ। ਜੀ ਜੀ ਅਗਲੇ ਕਾਲਰ ਨੇ ਸੰਦੀਪ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸਿੰਘ ਬੇਕਰਸਫੀਲਡ ਤੋਂ ਬੋਲਦਾ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਮਿੰਟੂ ਜੀ ਸਵਾਲ ਸੀਗਾ, ਆਪਣੇ ਜਿੱਦਾਂ ਡਾਕਟਰ ਧਨਵੀਰ ਗਾਂਧੀ ਜੀ ਹਮੇਸ਼ਾ ਕਹਿੰਦੇ ਰਹਿੰਦੇ ਆ ਕਿ ਖੇਤੀ ਜਿਹੜੀ ਆ ਜਿੱਦਾਂ ਕਿ ਫੀਮ ਦੀ ਖੇਤੀ ਜਾਂ ਕੋਈ ਹੋਰ ਖੇਤੀ, ਬਸ ਇਹ ਮਾੜੇ ਚਾਨਣਾ ਪਾ ਦਿਓ ਕਿ ਇਹ ਸਹੀ ਆ ਜਾਂ ਗਲਤ। ਮਤਲਬ ਜੇ ਇਹਨੂੰ ਅਪਰੂਵਲ ਮਿਲਦੀ ਆ ਕਿ ਇਹ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ, ਮਤਲਬ ਇਹਦਾ ਕੀ ਫਾਇਦਾ ਨੁਕਸਾਨ ਹੋ ਸਕਦਾ, ਥੋੜਾ ਚਾਨਣਾ ਪਾ ਦਿਓ ਜੀ। ਨਹੀਂ ਦੇਖੋ, ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇੰਡੀਆ ਦੇ ਵਿੱਚ ਜਿਹੜੀ ਖੇਤੀ ਹੁੰਦੀ ਆ ਫੀਮ ਦੀ, ਉਹ ਹੁੰਦੀ ਆ ਕੁਛ ਕੁ 1000 ਹੈਕਟੇਅਰ ਚ ਜਾਂ ਕੁਛ ਕੁ 1000 ਕਿੱਲੇ ਚ ਕਹਿ ਲਈਏ ਜੀ। ਪੰਜਾਬ ਦਾ ਜਿਹੜਾ ਰਕਬਾ ਉਹ ਤੇ ਮੇਰੇ ਖਿਆਲ ਦੇ ਨਾਲ ਉਪਜਾਊ ਰਕਬਾ ਜਿਹੜਾ ਉਹ ਹੋਣਾ 40 ਲੱਖ ਹੈਕਟੇਅਰ ਦੇ ਕਰੀਬ। ਇੰਨੀ ਜ਼ਿਆਦਾ ਫੀਮ ਕਿਵੇਂ ਬੀਜ ਲੋਗੇ ਤੁਸੀਂ? ਉਹਨੂੰ ਕਿੱਦਾਂ ਮਾਰਕੀਟਿੰਗ ਦੇ ਜ਼ਰੀਏ ਤੁਸੀਂ ਐਕਸਪੋਰਟ ਕਰ ਲੋਗੇ? ਇਹ ਚੀਜ਼ਾਂ ਜਿਹੜੀਆਂ। ਫਿਰ ਦੂਜੀ ਗੱਲ ਇਹ ਆ ਕਿ ਇਹ ਵੀ ਤੇ ਸਟੱਡੀ ਹੋਣੀ ਚਾਹੀਦੀ ਆ ਕਿ ਫੀਮ ਜਿਹੜੀ ਆ ਉਹ ਕਿੰਨਾ ਕੁ ਜ਼ਿਆਦਾ ਨੁਕਸਾਨ ਕਰਦੀ ਆ ਬੋਡੀ ਨੂੰ, ਇਹਦੇ ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਹਾਂ ਠੀਕ ਆ, ਇਹਨਾਂ ਸਵਾਲਾਂ ਤੇ ਚਰਚਾ ਹੋ ਜਾਵੇ, ਜਵਾਬ ਮਿਲਣੇ ਚਾਹੀਦੇ ਆ ਕਿ ਭਾਈ ਕੀ ਫਿਰ ਜੇ ਇੰਡੀਆ ਸਰਕਾਰ ਮੰਨ ਲਓ ਭਾਰਤ ਗੌਰਮੈਂਟ ਪੰਜਾਬ ਨੂੰ ਅਲਾਓ ਕਰਦੀ ਆ ਤਾਂ ਸਾਰੇ ਹੀ ਖਿੱਤੇ ਨੂੰ ਕਹੂਗੀ ਕਿ ਬੀਜ ਲਓ, ਜਾਂ ਪਾਰਟੀਕੂਲਰ ਕੁਛ ਇਲਾਕਿਆਂ 'ਚ ਮਨਜ਼ੂਰੀ ਦੇਊਗੀ, ਕੁਛ ਇਲਾਕਿਆਂ 'ਚ ਦੇਊਗੀ ਤੇ ਦੂਸਰਿਆਂ ਨੇ ਰੁੱਸ ਜਾਣਾ, ਉਹਨਾਂ ਨੇ ਕਹਿਣਾ ਜਾਓ ਅਸੀਂ ਨਹੀਂ ਵੋਟਾਂ ਪਾਉਂਦੇ, ਉਹ ਵੀ ਝਗੜਾ ਛੇੜਾ। ਸੋ ਇਹ ਸਾਰੀਆਂ ਚੀਜ਼ਾਂ ਵਿਚਾਰਨ ਵਾਲੀਆਂ, ਪਰ ਸਭ ਤੋਂ ਵੱਡੀ ਚੀਜ਼ ਵਿਚਾਰਨ ਵਾਲੀ ਇਹ ਆ ਕਿ ਡਾਕਟਰੀ ਜਿਹੜੇ ਗਿਆਨ ਰੱਖਦੇ ਆ ਲੋਕ, ਉਹ ਇਹ ਤੈਅ ਕਰਨ ਕਿ ਜੋ ਆ ਲਾਸ਼ਾਂ ਡਿੱਗਦੀਆਂ ਪਈਆਂ, ਆ ਜਿਹੜੇ ਸਿੰਥੈਟਿਕ ਡਰੱਗ ਆ, ਕੀ ਇਹਨਾਂ ਦਾ ਬਦਲ ਸਾਬਤ ਹੋ ਸਕਦਾ ਹੈ ਨਸ਼ਾ? ਸਭ ਤੋਂ ਵੱਡੀ ਗੱਲ ਤੇ ਹੈ। ਪਰ ਕਮਾਲ ਦੀ ਗੱਲ ਇਹ ਆ ਕਿ ਨੌਜਵਾਨ ਮਰਦੇ ਪਏ ਆ, ਬਹੁਤ ਸਾਰੇ ਨੌਜਵਾਨ ਜੇਲ੍ਹਾਂ 'ਚ ਸੜਦੇ ਪਏ ਆ। ਲੋਕ, ਸਿਆਸੀ ਲੋਕ ਆਪਣੀ ਵੋਟ ਬੈਂਕ ਕਰਕੇ ਇਹਦੇ ਤੇ ਚਰਚਾ ਨਹੀਂ ਕਰਵਾਉਂਦੇ। ਹੁਣ ਦੇਖੋ ਤੁਸੀਂ ਗੱਲ ਛੇੜੀ ਆ, ਮੈਂ ਆਪਣੇ ਪੁਆਇੰਟ ਆਫ ਵਿਊ ਤੋਂ ਗੱਲ ਰੱਖ ਰਿਹਾ ਤੇ ਸਮਾਜ ਦੇ ਡਾਇਲੋਗ ਹੈ, ਕੋਈ ਸਹਿਮਤ ਹੋਵੇ ਜਾਂ ਨਾ ਹੋਵੇ, ਮੇਰੇ ਨਾਲ ਕੋਈ ਇਤਫਾਕ ਰੱਖੇ ਜਾਂ ਨਾ ਰੱਖੇ, ਉਹ ਅਗਲੇ ਦੀ ਆਜ਼ਾਦੀ ਹੈ, ਵਿਚਾਰਕ ਆਜ਼ਾਦੀ ਹੈ, ਪਰ ਚਰਚਾ ਤੇ ਹੋਣੀ ਚਾਹੀਦੀ ਹੈ ਨਾ। ਜੇ 2 ਸਵਾਲ ਮੈਂ ਕਰੂੰਗਾ 2 ਤੁਸੀਂ ਕਰੋਗੇ, ਉਹ ਕੁਛ ਨਾ ਕੁਛ ਕੋਈ ਹੱਲ ਵੱਲ ਕਦਮ ਤੇ ਪੁੱਟਿਆ ਜਾਊਗਾ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਡਾਕਟਰ ਧਰਮਵੀਰ ਗਾਂਧੀ ਹੋਰੀ ਜੋ ਕਹਿੰਦੇ ਆ, ਉਹਨਾਂ ਨੂੰ ਕਹੋ ਕਿ ਲਿਆਓ ਭਾਈ ਤੁਸੀਂ ਆਪਣਾ ਮਾਡਲ ਲਿਆਓ, ਆਪਣਾ ਮਾਡਲ ਲਿਆਓ, ਤੁਹਾਡਾ ਮਾਡਲ ਕੀ ਆ, ਤਾਂ ਉਹਨਾਂ ਦਾ ਮਾਡਲ ਲੈ ਕੇ ਉਹਦੇ ਤੇ ਇੱਕ ਵਿਸਤਾਰਤ ਚਰਚਾ ਕੀਤੀ ਜਾਣੀ ਚਾਹੀਦੀ, ਕਰ ਲੈਣੀ ਚਾਹੀਦੀ ਹੈ। ਭਜਨਾ ਕਾਤੋਂ ਆ ਜੀ ਜੀ ਜੀ। ਜਾਂਦੇ ਜਾਂਦੇ ਅਖੀਰਲੇ ਕਾਲਰਸ ਦੇ ਵੱਲ ਜਿਹੜੇ ਵੱਧਦੇ ਆ, ਬਲਵੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਈ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਜਿੱਦਾਂ ਨਸ਼ਿਆਂ ਦੀ ਗੱਲ ਚੱਲ ਰਹੀ ਆ, ਤੇ ਮੇਰਾ ਖਿਆਲ ਜੇ ਆਪਾਂ ਪੁਲਿਸ ਨੂੰ ਸਮਝਾ ਕੇ ਉਹਨਾਂ ਨੂੰ ਮਤਲਬ ਪ੍ਰੇਰਿਤ ਕਰਕੇ, ਕਿਉਂਕਿ ਜਿਹੜਾ ਮੇਰੇ ਖਿਆਲ ਜਿਹੜਾ ਸਾਰਾ ਹੱਥ ਵੱਸ ਹੈਗਾ ਉਹ ਪੁਲਿਸ ਵਾਲਿਆਂ ਦੇ ਹੱਥ ਵੱਸ ਹੈ, ਨਾ ਕਿ ਕਿਸੇ ਆਮ ਪਬਲਿਕ ਦੇ, ਨਾ ਮੰਤਰੀ ਦੇ, ਨਾ ਕਿਸੇ ਹੋਰ ਦੇ। ਜੇ ਉਹਨਾਂ ਨੂੰ ਕੁਛ ਸਮਝਾ ਕੇ ਕੁਛ ਕੀਤਾ ਜਾਵੇ ਤਾਂ ਮੇਰੇ ਖਿਆਲ ਨਸ਼ੇ ਰੁਕ ਸਕਦੇ, ਅਦਰਵਾਈਜ਼ ਮੇਰੇ ਖਿਆਲ ਕੋਈ ਚਾਂਸ ਤਾਂ ਲੱਗਦਾ ਨਹੀਂ। ਤੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਜੀ ਧੰਨਵਾਦ। ਨਹੀਂ, ਪੁਲਿਸ ਨੇ ਬਹੁਤ ਵੱਡੀ ਭੂਮਿਕਾ ਅਦਾ ਕਰਨੀ ਹੁੰਦੀ ਆ, ਪਰ ਇਕੱਲੀ ਪੁਲਿਸ ਨਹੀਂ, ਨਸ਼ਿਆਂ ਦੇ ਮਾਮਲੇ 'ਚ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਕਈ ਫੋਰਸਾਂ ਹੁੰਦੀਆਂ। ਨਾਰਕੋਟੈਕ ਸੈੱਲ ਹੁੰਦਾ, ਮੇਨ ਜ਼ਿੰਮੇਵਾਰੀ ਉਹਨਾਂ ਦੀ ਆ। ਫਿਰ
ਇੱਕ ਕਾਊਂਟਰ ਇੰਟੈਲੀਜੈਂਸ ਹੁੰਦਾ, ਉਹ ਹੁੰਦੇ ਆ, ਸੁਈਆ ਤੰਤਰ ਹੁੰਦਾ, ਇੱਕ ਇਹ ਪੁਲਿਸ ਹੁੰਦੀ ਹੈ ਜਿਹੜੀ ਸਾਡੇ ਥਾਣੇ ਚੌਕੀਆਂ 'ਚ ਆ। ਸੋ ਇਹ ਇਸ ਤਰ੍ਹਾਂ ਦਾ ਇੱਕ ਫੋਰਸ ਦਾ ਨੈਟਵਰਕ ਆ, ਪੁਲਿਸ ਫੋਰਸ ਦਾ ਵੱਖ-ਵੱਖ ਮਹਿਕਮਿਆਂ ਰਾਹੀਂ ਇੱਕ ਨੈਟਵਰਕ ਸਥਾਪਿਤ ਕੀਤਾ ਹੁੰਦਾ। ਸੋ ਇਹਦੇ 'ਚ ਕੋਆਰਡੀਨੇਸ਼ਨ ਵਧੀਆ ਹੋਵੇ। ਦੂਜੀ ਚੀਜ਼ ਇਹ ਆ ਕਿ ਪੁਲਿਸ ਦਾ ਜਿਹੜਾ ਕੰਮ ਕਰਨ ਦਾ ਢੰਗ ਆ, ਉਹ ਇੱਕ ਜਿੱਦਾਂ ਦਾ ਤੁਹਾਡੇ ਇੱਥੇ ਕਲਚਰ ਆ ਕਿ ਪੁਲਿਸ ਜਿਹੜੀ ਆ ਉਹ ਇਹ ਸਮਝਦੀ ਆ ਕਿ ਅਸੀਂ ਜਨਤਾ ਦੇ ਸੇਵਾਦਾਰ ਆ ਜਾਂ ਜਨਤਾ ਦੇ ਮਿੱਤਰ ਆ, ਇਸ ਭਾਵਨਾ ਨਾਲ ਕੰਮ ਕਰੇ। ਪਹਿਲਾ ਕੰਮ ਇਹ ਕਰਨ ਵਾਲਾ, ਇਹ ਰਿਫਾਰਮ ਹੋਣਾ ਚਾਹੀਦਾ। ਦੂਜੀ ਚੀਜ਼ ਇਹ ਆ ਭਰੋਸਾ ਵੱਜ ਕੇ ਕਿ ਇਹਨਾਂ ਲੋਕਾਂ ਨੂੰ, ਜਿਹੜੇ ਪੁਲਿਸ ਵਾਲੇ ਇਮਾਨਦਾਰ ਅਫਸਰ ਆ, ਤਾਂ ਇਹਨਾਂ ਲੋਕਾਂ ਨੂੰ ਫਿਰ ਖੁੱਲੇ ਰੂਪ ਦੇ ਵਿੱਚ ਕੰਮ ਵੀ ਕਰਨ ਦੇਣਾ ਚਾਹੀਦਾ। ਹੁਣ ਦੇਖੋ, ਸਾਰੀ ਪੁਲਿਸ ਕਰਪਟ ਨਹੀਂ ਹੈਗੀ, ਕਈ ਬੜੇ ਵਧੀਆ ਅਫਸਰ ਹੈਗੇ ਕਿ ਪੰਜਾਬ ਦੇ ਵਿੱਚ ਹੀ ਅਧਿਕਾਰੀ ਬਹੁਤ ਵਧੀਆ ਨੇ, ਉਹ ਬੰਦਾ ਫੜ ਲੈਂਦੇ ਆ, ਪਰ ਜਦੋਂ ਉਹ ਬੰਦਾ ਤਾੜਦੇ ਆ ਜਾ ਕੇ ਤੇ ਉੱਤੋਂ ਦਬਾਅ ਪੈ ਜਾਂਦਾ। ਔਰ ਦਬਾਅ, ਜੇ ਉਹ ਰਾਜਨੀਤਿਕ ਦਬਾਅ ਨੂੰ ਵੀ ਨਕਾਰ ਦਿੰਦੇ ਆ ਤਾਂ ਉਹਨਾਂ ਦੇ ਜਿਹੜੇ ਉੱਤਲੇ ਅਧਿਕਾਰੀ ਆ, ਉੱਚ ਅਧਿਕਾਰੀ ਆ, ਉਹ ਦਬਾਅ ਪਾ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਉਹ ਕਿਤੇ ਨਾ ਕਿਤੇ ਬੇੜਾ ਗਰਕ ਕਰੀ ਜਾਂਦੀਆਂ। ਪਰ ਇਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਹਮਲਾ ਰਲ ਮਿਲ ਕੇ ਮਾਰਿਆ ਜਾਵੇ। ਨਾ ਇਕੱਲੀ ਪੁਲਿਸ ਕੁਛ ਕਰ ਸਕਦੀ ਆ, ਨਾ ਇਕੱਲਾ ਕੋਈ ਸਮਾਜ ਕੁਛ ਕਰ ਸਕਦਾ, ਨਾ ਇਕੱਲੀ ਸਰਕਾਰ ਕੁਛ ਕਰ ਸਕਦੀ ਹੈ। ਤਾਂ ਉਹਦੇ ਲਈ ਤੁਹਾਨੂੰ ਇੱਕ ਤਾਲਮੇਲ ਬਿਠਾਉਣਾ ਪਊਗਾ। ਪਰ ਤਾਲਮੇਲ ਤਾਂ ਹੀ ਬਣੂਗਾ ਜੇ ਤੁਸੀਂ ਹੇਠਲੇ ਪੱਧਰ ਤੇ ਆ ਕੇ ਯਤਨ ਕਰੋਗੇ ਛੋਟੇ ਲੈਵਲ ਤੇ। ਤਾਂ ਇਹਦੇ ਵਿੱਚ ਕੀ ਆ ਕਿ ਛੋਟੇ ਛੋਟੇ ਸੈਮੀਨਾਰ ਹੋਣੇ ਚਾਹੀਦੇ ਆ, ਉਹਦੇ 'ਚ ਜਨਤਾ ਦੇ ਨੁਮਾਇੰਦੇ ਵੀ ਆਉਣ, ਪੰਚਾਇਤੀ ਨੁਮਾਇੰਦੇ ਵੀ ਆਉਣ, ਪੁਲਿਸ ਦੇ ਨੁਮਾਇੰਦੇ ਵੀ ਆਉਣ, ਸਰਕਾਰ ਦੇ ਨੁਮਾਇੰਦੇ ਵੀ ਆਉਣ। ਤਾਂ ਉੱਥੇ ਵਿਚਾਰਾ ਹੋਣ ਕਿ ਕਿਹੜੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਆ, ਕਿਹੜੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਆ, ਕਿਹੜੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਆ। ਤਾਂ ਫਿਰ ਉਸ ਹਿਸਾਬ ਦੇ ਨਾਲ ਰਣਨੀਤੀ ਘੜੀ ਜਾਵੇ। ਹੁਣ ਨੂੰ ਬਹੁਤ ਕੁਝ ਹੋ ਸਕਦਾ, ਕਰਨ ਵਾਲਾ ਬੰਦਾ ਹੋਵੇ। ਇਹ ਚੀਜ਼ਾਂ ਜਿਹੜੀਆਂ ਠੀਕ ਹੈ ਕਿ ਰਾਤੋਂ ਰਾਤ ਠੀਕ ਨਹੀਂ ਹੁੰਦੀਆਂ, ਪਰ ਇਹ ਵੀ ਨਹੀਂ ਹੈ ਕਿ ਕਦੇ ਠੀਕ ਨਹੀਂ ਹੁੰਦੀਆਂ। ਜੀ ਜੀ ਜੀ, ਠੀਕ ਸੀਗੀਆਂ ਫਿਰ ਹੀ ਵਿਗੜੀਆਂ ਆ। ਸੋ ਠੀਕ ਦੁਬਾਰਾ ਵੀ ਕੀਤਾ ਜਾ ਸਕਦਾ ਹੈ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।